ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ, ਬਿਜ਼ਨਸ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੋਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਹੈ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰੈਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ ਤੇ ਸਰਬਜੀਤ ਸਿੰਘ ਸ਼ੋਕਰ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 6 ਫਰਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਆਪਾਂ ਇਸ ਵੇਲੇ ਦੀਆਂ ਅਹਿਮ ਖਬਰਾਂ ਤੋਂ। ਗੱਲ ਕਰੀਏ ਜੇਕਰ ਨਵਜੋਤ ਸਿੱਧੂ ਦੀ, ਕਹਿੰਦੇ ਫਿਰ ਸਿਆਸੀ ਕਰਵਟ ਲੈਣ ਦੇ ਅਸਾਰ ਬਣ ਚੁੱਕੇ ਆ। ਹੁਣ ਭਾਜਪਾ ਦੇ ਸੋਲੇ ਗਾਉਣ ਲੱਗ ਪਏ ਸਿੱਧੂ ਸਾਹਿਬ। ਦੇਖੋ, ਨਵਜੋਤ ਸਿੰਘ ਸਿੱਧੂ ਜਿਸ ਤਬੀਅਤ ਦੇ ਲੀਡਰ ਹੈ, ਜਿਸ ਤਸੀਰ ਦੇ ਲੀਡਰ ਹੈ, ਉਹ ਕਿਸੇ ਬੰਨਣ ਦੇ ਵਿੱਚ, ਕਿਸੇ ਬ੍ਰੈਕਟ ਦੇ ਵਿੱਚ, ਕਿਸੇ ਫਾਰਮੂਲੇ 'ਚ ਨਹੀਂ ਚੱਲ ਸਕਦੇ। ਸੋ ਉਹਨਾਂ ਨੇ ਆਪਣਾ ਰਾਹ ਆਪ ਬਣਾ ਕੇ ਚੱਲਣਾ ਹੁੰਦਾ ਹੈ। ਉਹਨਾਂ ਦੀ ਇਹ ਇੱਕ ਆਦਤ ਹੈ ਤੇ ਇਸ ਆਦਤ ਦੇ ਨਾਲ ਉਹਨਾਂ ਦੀ ਜਿਹੜੀ ਸ਼ੈਲੀ ਹੈ ਉਹ ਉਹਨਾਂ ਕੋਲ ਸ਼ੇਅਰ ਦੇ ਰੂਪ 'ਚ, ਤੰਜ ਦੇ ਰੂਪ 'ਚ, ਵਿਅੰਗ ਦੇ ਰੂਪ 'ਚ ਹੈ ਜਿਹੜੀ, ਉਹ ਕਈ ਵਾਰ ਆਪਣਿਆਂ ਨੂੰ ਗਹਿਰੀਆਂ ਚੋਭਾਂ ਦੇ ਜਾਂਦੀ ਹੈ। ਸੋ ਪਰ ਉਹ ਜਦੋਂ ਉਹਨਾਂ ਤੇ ਕੋਈ ਉਂਗਲੀ ਖੜੀ ਕਰਦਾ ਤਾਂ ਉਹਨੂੰ ਲੱਗਦਾ ਕਿ ਹੁਣ ਇਹ ਘਰ ਮੇਰਾ ਨਹੀਂ ਹੈ ਜੀ। ਇਸੇ ਚੱਕਰ 'ਚ ਉਹਨਾਂ ਨੇ ਭਾਜਪਾ ਛੱਡੀ ਸੀ ਕਿ ਅਕਾਲੀ ਦਲ ਦਾ ਸਾਥ ਛੱਡੋ ਜੀ, ਮੇਰੀ ਅਕਾਲੀਆਂ ਲੀਡਰਾਂ ਨਾਲ ਹੁਣ ਨਹੀਂ ਬਣਦੀ। ਤੇ ਜਦੋਂ ਉਹਨਾਂ ਨੇ ਇਹ ਤੈਅ ਨਹੀਂ ਕੀਤਾ, ਉਹਨਾਂ ਦੀ ਗੱਲ ਇਹ ਪ੍ਰਵਾਨ ਨਹੀਂ ਕੀਤੀ, ਤਦ ਤੱਕ ਉਹ ਬਾਹਰ ਆ ਗਏ ਭਾਜਪਾ ਚੋਂ। ਤੇ ਭਾਜਪਾ ਚੋਂ ਬਾਹਰ ਆਉਣ ਤੋਂ ਬਾਅਦ ਉਹਨਾਂ ਨੇ ਆਪ ਦਾ ਰੁਖ ਕਰਨ ਦੀ ਕੋਸ਼ਿਸ਼ ਕੀਤੀ। ਉਸ ਸਮੇਂ ਨਵਜੋਤ ਸਿੰਘ ਸਿੱਧੂ ਤੱਕ ਕੀ ਬੀਬੀ ਨਵਜੋਤ ਕੌਰ ਨੇ ਵੀ ਕੇਜਰੀਵਾਲ ਦੀ ਟੀਮ ਦੇ ਗੁਣਗਾਨ ਗਾਉਣੇ ਸ਼ੁਰੂ ਕਰਤੇ ਸੀ। ਤੇ ਖੁਦ ਨਵਜੋਤ ਸਿੱਧੂ ਨੇ ਦੱਸਿਆ ਕਿ ਮੈਨੂੰ ਇਹ ਬੁਲਾਇਆ, ਨਾਸ਼ਤਾ ਕਰਾਇਆ ਤੇ ਉਹ ਤੋਂ ਬਾਅਦ ਫੋਨ ਚੱਕਣੋਂ ਵੀ ਛੱਡਤਾ ਮੇਰਾ। ਤੇ ਇਸ ਲਈ ਫਿਰ ਜਦੋਂ ਕੇਜਰੀਵਾਲ ਕੰਨੀ ਗੱਲ ਨਹੀਂ ਬਣੀ, ਆਮ ਆਦਮੀ ਪਾਰਟੀ ਨੇ ਉਹ ਚਿਹਰਾ ਮੋਹਰਾ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਤੇ ਨਵਜੋਤ ਸਿੱਧੂ ਨੇ ਕਾਂਗਰਸ ਦਾ ਰੁਖ ਕਰ ਲਿਆ ਤੇ ਕਾਂਗਰਸ ਦੀ ਸਰਕਾਰ ਵੀ ਬਣ ਗਈ। ਸਰਕਾਰ ਬਣੀ ਤੇ ਇਹਨਾਂ ਨੂੰ ਮੰਤਰੀ ਦਾ ਅਹੁਦਾ ਵੀ ਮਿਲ ਗਿਆ। ਪਰ ਉੱਥੇ ਵੀ ਇਹਨਾਂ ਦਾ ਟਕਰਾਅ ਮੁੱਖ ਮੰਤਰੀ ਬਣਦਾ ਹੀ ਰਿਹਾ ਤੇ ਉਸ ਟਕਰਾਅ ਦੇ ਵਿੱਚ ਇਹ ਕਿਤੇ ਨਾ ਕਿਤੇ ਆਪਣੀ ਇੱਕ ਲੌਬਿੰਗ ਕਰਦੇ ਵੀ ਨਜ਼ਰ ਆਏ, ਆਪਣੀ ਇੱਕ ਧਿਰ ਬਣਦੇ ਵੀ ਨਜ਼ਰ ਆਏ। ਤੇ ਉਹ ਕਾਂਗਰਸ ਦੇ ਅੰਦਰ ਦਾ ਇਹੋ ਜਿਹਾ ਸਰਕਮਸਟੈਂਸਿਸ ਬਣਿਆ ਕਿ ਉਹ ਚੋਂ ਕੈਪਟਨ ਅਮਰਿੰਦਰ ਸਿੰਘ ਲਾਂਭੇ ਹੋ ਗਏ ਤੇ ਮੁੱਖ ਮੰਤਰੀ ਦੇ ਦਾਅਵੇਦਾਰ ਇਹ ਵੀ ਸ਼ਾਮਲ ਹੋ ਗਏ ਤੇ ਫਿਰ ਮੁੱਖ ਮੰਤਰੀ ਨਹੀਂ ਬਣ ਸਕੇ। ਪਰ ਉਹਦੇ ਬਾਵਜੂਦ ਕਾਂਗਰਸ ਟਿਕੇ ਰਹੇ, ਪਰ ਇਹਨਾਂ ਨੇ ਆਪਣੀ ਲਾਈਨ ਵੱਖਰੀ ਕਰ ਲਈ, ਆਪਣੀ ਚਾਲ ਢਾਲ ਵੱਖਰੀ ਕਰ ਲਈ। ਤੇ ਅੱਜ ਵੀ ਜਦੋਂ ਹੁਣ ਮੂਹਰੇ MP ਚੋਣਾਂ ਪਈਆਂ ਨੇ ਤਦ ਇਹਨਾਂ ਨੇ ਆਪਣਾ ਰਾਗ ਵੱਖਰਾ ਲਾਪਣਾ ਸ਼ੁਰੂ ਕੀਤਾ, ਖਾਸ ਕਰਕੇ ਉਹਨਾਂ ਲੀਡਰਾਂ ਨੂੰ ਨਾਲ ਲੈ ਕੇ ਜਿਨ੍ਹਾਂ ਨੂੰ ਕਾਂਗਰਸ ਨੇ ਪਰੇ ਕੀਤਾ ਹੋਇਆ। ਸੋ ਉੱਥੋਂ ਹੀ ਸਪਸ਼ਟ ਸੀਗਾ ਕਿ ਹੁਣ ਇਹ ਕਾਂਗਰਸ ਨਾਲ ਜਾਂ ਪੰਜਾਬ ਕਾਂਗਰਸ ਟੀਮ ਨਾਲ ਤਾਲਮੇਲ ਬਿਠਾ ਕੇ ਨਹੀਂ ਚੱਲ ਪਾ ਰਹੇ ਜੀ। ਤੇ ਹੁਣ ਨਵਜੋਤ ਸਿੰਘ ਸਿੱਧੂ ਦੇ ਆਪਣੇ ਬੋਲ ਨੇ, ਮੇਰੀ ਭਾਜਪਾ ਨਾਲ ਤਾਂ ਕੋਈ ਲੜਾਈ ਹੋ ਨਹੀਂ ਗਈ ਜੀ, ਮੇਰੀ ਲੜਾਈ ਤਾਂ ਅਕਾਲੀ ਦਲ ਨੂੰ ਲੈ ਕੇ ਸੀ। ਠੀਕ ਹੈ, ਅੱਛਾ। ਮੇਰੀ ਲੜਾਈ ਸਿੱਧੀ ਭਾਜਪਾ ਨਾਲ ਤਾਂ ਮੇਰਾ ਕੋਈ ਗਿਲਾ ਸ਼ਿਕਵਾ ਹੀ ਨਹੀਂ। ਕਹਿੰਦੇ ਮੈਂ ਅੱਜ ਤੱਕ ਦੱਸੋ ਕਹਿੰਦੇ ਭਾਜਪਾ ਦੇ ਖਿਲਾਫ ਕੁਝ ਉੱਚ ਨੀਚ ਕੀਤੀ ਹੋਵੇ। ਤੇ ਉਹ ਕਹਿੰਦੇ ਕਿ ਹੁਣ ਵੀ ਮੈਨੂੰ ਰਾਜ ਸਭਾ ਦੇਣ ਲਈ ਮਿੰਨਤਾਂ ਕਰਦੀ ਹੈ ਜੀ। ਅੱਛਾ, ਇਹ ਗੱਲ ਆਪਾਂ ਕੁਝ ਦਿਨ ਪਹਿਲਾਂ ਕਰ ਚੁੱਕੇ ਆ। ਇਸ ਲਈ ਉਹ ਕਹਿੰਦੇ ਕਿ ਅਮਿਤ ਸ਼ਾਹ ਨੇ ਮੈਨੂੰ ਕਿਹਾ ਕਿ ਨਵਜੋਤ ਸਿੱਧੂ ਜੀ ਆਓ, ਤੁਹਾਨੂੰ ਰਾਜ ਸਭਾ ਦੀ ਸੀਟ ਦੇਣਾ ਚਾਹੁੰਦੇ ਆ। ਕਹਿੰਦੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਕਿਹਾ ਕਿ ਨਹੀਂ, ਮੈਂ ਪੰਜਾਬ ਲਈ ਕੰਮ ਕਰਨਾ ਚਾਹੁੰਦਾ। ਨਵਜੋਤ ਸਿੰਘ ਸਿੱਧੂ ਕਹਿੰਦੇ ਕਿ ਮੇਰੇ ਤੋਂ ਅਮਿਤ ਸ਼ਾਹ ਨੇ ਪੁੱਛਿਆ ਜੀ ਜੇ ਅਸੀਂ ਅਕਾਲੀਆਂ ਨਾਲ ਮਿਲ ਕੇ ਚੋਣ ਲੜਦੇ ਆ ਤਾਂ ਕਿੰਨੀਆਂ ਸੀਟਾਂ ਜਿੱਤਾਂਗੇ। ਮੈਂ ਕਿਹਾ 0। ਇਹ ਵਿਧਾਨ ਸਭਾ ਦੇ ਹਵਾਲੇ ਨਾਲ ਗੱਲ ਹੋ ਰਹੀ ਹੈ। ਠੀਕ ਹੈ ਜੀ। ਮੈਨੂੰ ਪੁੱਛਿਆ ਕਿ ਜੇ ਅਸੀਂ ਇਕੱਲਿਆਂ ਲੜ ਪਈਏ, ਮੈਂ ਕਿਹਾ 70 ਸੀਟਾਂ
ਵੋਟਾਂ। ਇਸ ਲਈ ਕੀ ਨਵਜੋਤ ਸਿੰਘ ਸਿੱਧੂ ਭਾਜਪਾ ਦਾ ਰੁਖ ਕਰਨ ਵੱਲ ਨੇ ਜੀ, ਜਾਂ ਪੂਰੇ ਮੁਲਕ 'ਚ ਜਿਹੋ ਜੀ ਫਿਜ਼ਾ ਬਦਲ ਰਹੀ ਆ, ਮਮਤਾ ਬੈਨਰਜੀ ਦੇ ਸੁਰ ਬਦਲ ਗਏ, ਸਤੀਸ਼ ਦਾ ਪਾਲਾ ਬਦਲ ਗਿਆ ਹੈ ਨਾ, ਉद्धਵ ਠਾਕਰੇ ਦੇ ਬੋਲ ਬਦਲ ਗਏ, ਨਵਜੋਤ ਸਿੱਧੂ ਨੇ ਵੀ ਰੰਗ ਬਟਾਉਣਾ ਸ਼ੁਰੂ ਕੀਤਾ। ਕੀ ਨਵਜੋਤ ਸਿੰਘ ਸਿੱਧੂ ਭਾਜਪਾ 'ਚ ਜਾਣਾ ਚਾਹੁੰਦੇ ਨੇ ਜੀ, ਜਾਂ ਇੱਕ ਨਵੀਂ ਧਿਰ ਉਸਾਰਨਾ ਚਾਹੁੰਦੇ ਨੇ? ਨਵਜੋਤ ਸਿੰਘ ਸਿੱਧੂ ਹੁਣ ਸੁਖਦੇਵ ਢੀਂਡਸਾ ਬਣ ਗਏ। ਜੀ, ਸੁਖਦੇਵ ਢੀਂਡਸਾ ਨੂੰ ਅਕਾਲੀਆਂ ਚੋਂ ਕੱਢ ਕੇ ਵੱਖਰੀ ਧਿਰ ਬਣਾਉਣ ਦੇ ਪਿੱਛੇ ਭਾਜਪਾ ਦਾ ਹੱਥ ਹੈ। ਜਦੋਂ ਲੱਗਿਆ ਕਿ ਇਹਨਾਂ ਪਰਾਂ 'ਚ ਉਡਣ ਦੀ ਤਾਕਤ ਨਹੀਂ ਹੈ, ਹੌਲੀ ਹੌਲੀ ਪੈਰ ਪਿਛਾ ਖਿੱਚਣਾ ਸ਼ੁਰੂ ਕਰ ਲਏ, ਪਰ ਅਜੇ ਵੀ ਦੁਵਿਧਾ 'ਚ ਨੇ। ਕਿਸੇ ਸਮੇਂ ਵਾਪਸ ਚੱਲੇ ਸੀ, ਹੁਣ ਫੇਰ ਰੁਕ ਗਏ। ਫਿਰ ਭਾਜਪਾ ਵੱਲੋਂ ਕੁਛ ਇਸ਼ਾਰਾ ਹੋ ਗਿਆ ਹੋਵੇ। ਉਸੇ ਤਰ੍ਹਾਂ ਹੁਣ ਨਵਜੋਤ ਸਿੱਧੂ ਨੂੰ ਲੈ ਕੇ ਚਰਚਾ ਕਿ ਜਿਸ ਕਦਰ ਉਹ ਹੁਣ ਇਹ ਕਹਿਣ ਲੱਗੇ ਨੇ ਮੇਰੀ ਭਾਜਪਾ ਨਾਲ ਕੋਈ ਲੜਾਈ ਨਹੀਂ ਰਹੀ, ਭਾਜਪਾ ਮੈਨੂੰ ਰਾਜ ਸਭਾ ਲਿਜਾਣਾ ਚਾਹੁੰਦੀ ਹੈ, ਮੈਂ ਪੰਜਾਬ ਲਈ ਕੰਮ ਕਰਨਾ ਚਾਹੁੰਦਾ, ਔਰ ਨਾਲ ਇਹ ਵੀ ਕਿਹਾ ਕਿ ਭਾਜਪਾ ਪੰਜਾਬ ਦੇ ਵਿੱਚ ਕੋਈ ਚੱਲਿਆ ਹੋਇਆ ਕਾਰਤੂਸ ਨਹੀਂ, ਤਕੜੀ ਸਿੱਧੀ ਧਿਰ ਭਾਲਦੀ ਹੈ ਤੇ ਸਿੱਖ ਚਿਹਰਾ ਭਾਲਦੀ ਹੈ। ਇਹ ਨਵਜੋਤ ਸਿੱਧੂ ਦੇ ਬੋਲ ਨੇ। ਉਹ ਇਸ਼ਾਰਾ ਕਿਹਦੇ ਕਰਨੀ ਆ? ਤਕੜੀ ਧਿਰ, ਸਿੱਖ ਚਿਹਰਾ ਕੌਣ ਹੈ? ਇਹਦਾ ਮਤਲਬ ਕੀ ਨਵਜੋਤ ਸਿੱਧੂ ਭਾਜਪਾ ਦੀ ਬੀ ਟੀਮ ਬਣ ਕੇ ਕੋਈ ਵੱਖਰੀ ਪੰਜਾਬ ਬਚਾਓ, ਜਿਹੜਾ ਉਹ ਕੀ ਬਣਾਇਆ ਸੀਗਾ ਇਹਨਾਂ ਨੇ, ਜਿੱਤੇਗਾ ਪੰਜਾਬ, ਜਿਹੜਾ ਜਿੱਤੇਗਾ ਪੰਜਾਬ ਬਣਾਇਆ ਸੀ, ਉਹ ਇਸੇ ਬਣਿਆ ਸੀ ਨਾ ਕਿ ਆਪਾਂ ਆਪਣੀ ਇੱਕ ਧਿਰ ਖੜੀ ਕਰੀਏ। ਜਾਂ ਤਾਂ ਨਵਜੋਤ ਸਿੱਧੂ ਹੁਣ ਕਰਵਟ ਬਦਲਣਗੇ, ਭਾਜਪਾ ਦਾ ਰੁਖ ਕਰਨਗੇ ਜੀ, ਜਾਂ ਨਵਜੋਤ ਸਿੱਧੂ ਕਾਂਗਰਸ 'ਚ ਹੁਣ ਕੋਈ ਵੱਡਾ ਰੁਤਬਾ ਹਾਸਲ ਕਰਨ ਲਈ ਇਹ ਕੋਸ਼ਿਸ਼ਾਂ ਹੋ ਰਹੀਆਂ ਨੇ ਕਿ ਮੈਨੂੰ ਰੋਕ ਲਿਆ ਜਾਵੇ, ਫਿਰ ਉਹ ਜਿੱਤੇਗਾ ਪੰਜਾਬ ਦੇ ਨਾਂ ਦੇ ਉੱਤੇ ਵੱਖਰੀ ਧਿਰ ਬਣਾ ਕੇ ਬਾਅਦ ਚੋਂ ਕਿਸੇ ਨਾਲ ਜਾਣ ਨਾ ਜਾਣੇ ਵੱਖਰੀ ਗੱਲ ਹੈ। ਇਸ ਤਿੰਨ ਰੂਪਾਂ ਦੇ ਵਿੱਚ ਨਵਜੋਤ ਸਿੱਧੂ ਇਸ ਸਮੇਂ ਕੰਮ ਕਰ ਰਹੇ ਨੇ। ਪਰ ਸਵਾਲ ਕਿੱਥੋਂ ਪੈਦਾ ਹੁੰਦਾ ਹੈ ਵੱਖਰੀ ਧਿਰ ਦਾ? ਭਾਜਪਾ 'ਚ ਜਾਣਾ, ਅਕਾਲੀਆਂ 'ਚ ਜਾਣਾ, ਕਾਂਗਰਸ ਜਾਣਾ, ਆਪ ਨਾਲ ਜਾਣਾ, ਕੁਝ ਫਰਕ ਨਹੀਂ ਪੈਂਦਾ। ਤੁਸੀਂ ਸਿਆਸੀ ਪਾਰਟੀ ਬਦਲੀ, ਨਿੱਜੀ ਫਾਇਦਾ ਨੁਕਸਾਨ ਹੋ ਸਕਦਾ, ਪਰ ਉਹਦੇ ਨਾਲ ਪੰਜਾਬ ਦਾ ਕੋਈ ਭਲਾ ਨਹੀਂ ਹੋਣ ਵਾਲਾ। ਵੱਖਰੀ ਧਿਰ ਬਣਾਉਣ ਦਾ ਮਤਲਬ ਪ੍ਰਵੀਨ ਜੀ ਸਿੱਧਾ ਜਿਹਾ ਹੈ ਕਿ ਪੰਜਾਬ ਦੇ ਅੰਦਰ ਅਜੇ ਰਾਜਨੀਤਿਕ ਲੀਡਰਸ਼ਿਪ ਦੀ ਤਲਾਸ਼ ਮੁੱਕੀ ਨਹੀਂ ਆ। ਕੀ ਉਸ ਖੱਪੇ ਨੂੰ ਪੂਰਾ ਕਰਨ ਲਈ ਨਵਜੋਤ ਸਿੱਧੂ ਹੁਣ ਸਾਹਮਣੇ ਆਉਣਾ ਚਾਹੁੰਦੇ ਨੇ? ਕੀ ਨਵਜੋਤ ਸਿੱਧੂ ਉਹ ਦਮ ਰੱਖਦੇ ਨੇ ਉਹ ਖੱਪਾ ਭਰਨ ਦਾ? ਜੇਕਰ ਮੈਂ ਪਿੱਛੇ ਕਰਨੀ ਝਾਤ ਮਾਰਦਾ, ਨਵਜੋਤ ਸਿੱਧੂ ਜਥੇਦਾਰ ਗੁਰਚਰਨ ਸਿੰਘ ਟੌੜਾ ਤੋਂ ਕੱਦ ਵੱਡਾ ਤਾਂ ਨਹੀਂ ਰੱਖਦੇ ਪੰਜਾਬ 'ਚ ਜੀ। ਬਿਲਕੁਲ, ਟੌੜਾ ਸਾਹਿਬ ਨੇ ਅੱਡ ਹੋ ਕੇ ਜ਼ੋਰ ਲਾ ਕੇ ਵੀ ਵਾਪਸ ਅਕਾਲੀਆਂ ਕੋਲ ਜਾਣਾ ਹੀ ਠੀਕ ਸਮਝਿਆ। ਕੀ ਨਵਜੋਤ ਸਿੰਘ ਸਿੱਧੂ ਮਨਪ੍ਰੀਤ ਬਾਦਲ ਜਿੰਨਾ ਦਾ ਪੇਚ ਜਾਣਦੇ ਨੇ? ਬਾਦਲ ਜਿਸ ਲੈਵਲ ਤੇ ਲੈ ਗਏ ਸੀ ਆਪਣੀ ਪਾਰਟੀ ਨੂੰ, ਤਾਂ ਵੀ ਉਹਨਾਂ ਨੂੰ ਲੱਗਿਆ ਕਿ ਨਹੀਂ, ਇੰਤਜ਼ਾਰ ਨਹੀਂ ਨਾ ਕਰ ਹੁੰਦਾ। ਮਨਪ੍ਰੀਤ ਬਾਦਲ ਤੇ ਉਹਦੀ ਟੀਮ ਟਿਕੀ ਰਹਿੰਦੀ, ਸ਼ਾਇਦ ਅੱਜ ਆਪ ਪੰਜਾਬ 'ਚ ਹੁੰਦੀ ਹੋ ਨਾ। ਉਹਨਾਂ ਨੂੰ ਵੀ ਕਾਹਲ ਸੀ ਤੇ ਉਹ ਇਸ ਲਈ ਉਹਨਾਂ ਨੇ ਕਾਂਗਰਸ ਦਾ ਰੁਖ ਕਰ ਲਿਆ, ਭਗਵੰਤ ਮਾਨ ਹੋਰਾਂ ਨੇ ਆਪ ਦਾ ਰੁਖ ਕਰ ਲਿਆ, ਤੇ ਭਗਵੰਤ ਮਾਨ ਤਾਂ ਆਪਣੀ ਮੰਜ਼ਿਲ ਹਾਸਲ ਕਰ ਗਏ ਇੱਕ ਵਾਰ। ਪਰ ਇੱਧਰ ਹੁਣ ਖਹਿਰੇ ਨੇ ਵੀ ਕੋਸ਼ਿਸ਼ ਕੀਤੀ ਸੀ ਵੱਖਰੀ ਟੀਮ ਬਣਾ ਕੇ, ਵੱਖਰੀ ਪਾਰਟੀ ਬਣਾ ਕੇ, ਢੀਂਡਸੇ ਵੀ ਕੋਸ਼ਿਸ਼ ਕਰ ਚੁੱਕੇ ਨੇ, ਰਣਿੰਦਰ ਹੋਰਾਂ ਨੇ ਵੀ ਕੋਸ਼ਿਸ਼ਾਂ ਕੀਤੀਆਂ ਨੇ। ਉਹ ਇਸ ਲਈ ਸਾਰਿਆਂ ਦਾ ਪੂਰ ਨਹੀਂ ਪਿਆ। ਪਰ ਜਥੇਦਾਰ ਗੁਰਚਰਨ ਸਿੰਘ ਟੌੜਾ ਵਾਲਾ ਸਮਾਂ 1998-99 ਵਾਲਾ ਦੌਰ ਤੇ ਅੱਜ 2024 ਵਾਲਾ ਦੌਰ, ਉਸ ਦੌਰ ਚੋਂ ਅੱਜ ਦੇ ਦੌਰ 'ਚ ਸਥਿਤੀ, ਹਾਲਾਤ, ਪੰਜਾਬ ਸਾਰਾ ਕੁਝ ਬਦਲ ਗਿਆ। ਉਸ ਸਮੇਂ ਲੀਡਰਸ਼ਿਪ ਦੀ ਉਨੀ ਲੋੜ ਨਹੀਂ ਸੀ, ਚਾਹਤ ਨਹੀਂ ਸੀ, ਉਹਨੇ ਬਦਲ ਦੀ ਜ਼ਰੂਰਤ ਨਹੀਂ ਸੀ। ਪਰ ਅੱਜ ਪੰਜਾਬੀ ਪੱਖੋਂ ਵੀ, ਪੰਜਾਬੀ ਲੀਡਰਸ਼ਿਪ ਪੱਖੋਂ ਵੀ, ਪੰਜਾਬ ਦੀ ਲੀਡਰਸ਼ਿਪ ਪੱਖੋਂ ਵੀ ਤੇ ਪੰਥਕ ਲੀਡਰਸ਼ਿਪ ਪੱਖੋਂ ਵੀ ਪੰਜਾਬ ਨੂੰ ਲੀਡਰਸ਼ਿਪ ਦੀ ਤਲਾਸ਼ ਹੈ। ਤੇ ਉਸ ਤਲਾਸ਼ ਦੀ ਪੂਰਤੀ ਲਈ ਕੀ ਨਵਜੋਤ ਸਿੰਘ ਸਿੱਧੂ ਕੁਰਬਾਨੀ ਦੇਣ ਲਈ ਤਿਆਰ ਨੇ ਜੀ? ਕੀ ਉਹ ਟੀਮ ਨਾਲ ਲੈ ਕੇ ਤੁਰਨ ਦਾ ਦਮ ਰੱਖਦੇ ਨੇ ਔਰ ਪੰਜਾਬ ਦੇ ਲੋਕਾਂ ਦਾ ਭਰੋਸਾ ਜਿੱਤ ਸਕਣਗੇ? ਦੂਸਰਾ, ਜਿੰਨਾ ਰੇਟ ਮਹਿੰਗਾ ਬਣਾਤਾ ਚੋਣ ਦਾ ਹੁਣ ਜੀ, ਮੁਕਾਬਲਾ ਤਾਂ ਖੇਤਰੀ ਪਾਰਟੀਆਂ ਉਹਦੇ ਨਹੀਂ ਕਰ ਹੁੰਦਾ, ਇਸੇ ਲਈ ਗੋਡੇ ਟੇਕ ਰਹੀਆਂ ਨੇ ਨਾ ਉਹ। ਜਿਵੇਂ ਏਜੰਸੀਆਂ ਸਰਕਾਰ ਦਾ ਹਿੱਸਾ ਬਣ ਕੇ ਕੰਮ ਲੱਗੀਆਂ ਨੇ, ਇਸ ਲਈ ਗੋਡੇ ਟੇਕ ਰਹੀਆਂ ਨਾ ਖੇਤਰੀ ਪਾਰਟੀਆਂ। ਸੋ ਇਸ ਲਈ ਉਹ ਸਾਰਿਆਂ 'ਚ ਨਵਜੋਤ ਸਿੱਧੂ ਕਿੱਥੇ ਟਿਕਣਗੇ,
ਇਸੇ ਲਈ ਇਹ ਗੱਲ ਚਰਚਾ ਚੱਲੀ ਹੈ ਕਿ ਨਵਜੋਤ ਸਿੰਘ ਸਿੱਧੂ ਜਾਂ ਤਾਂ ਕਾਂਗਰਸ 'ਚ ਵੱਡਾ ਅਹੁਦਾ ਲੈਣਗੇ ਜਾਂ ਫਿਰ ਉਹ ਸਿਆਸੀ ਕਰਵਟ ਬਦਲ ਕੇ ਜੇ ਭਾਜਪਾ ਕਨੀ ਜਾ ਬੈਠਣ ਤਾਂ ਕੋਈ ਹਰਜ ਨਹੀਂ, ਤੇ ਜੇ ਨਵੀਂ ਟੀਮ ਵੀ ਬਣਾਉਂਦੇ ਨੇ ਤਾਂ ਉਹ ਬੀ ਟੀਮ ਹੀ ਬਣੇਗੀ, ਕਿਸੇ ਨਾ ਕਿਸੇ ਦੀ ਆਪਣੀ ਖੁਦ ਮੁਖਤਿਆਰੀ ਵਾਲੀ ਟੀਮ ਤਾਂ ਨਹੀਂ ਹੋਏਗੀ। ਫਿਲਹਾਲ ਨਵਜੋਤ ਸਿੱਧੂ ਤੇ ਨਜ਼ਰ ਹੈ ਕਿ ਉਹ ਕੁਝ ਵੀ ਸਿਆਸੀ ਦਾ ਨਵਾਂ ਖੇਡ ਸਕਦੇ। ਸ਼ਰਮਾ ਜੀ, ਗੱਲ ਇਹ ਹੈ ਕਿ ਪਹਿਲਾਂ ਜਿਹੜੇ ਸਿਆਸਤਦਾਨ ਸੀ ਨਾ ਜਾਂ ਪਾਰਟੀਆਂ ਸੀ, ਉਹ ਕਿਸੇ ਆਈਡੀਓਲੋਜੀ ਤੇ ਖੜੀਆਂ ਸੀ, ਉਹ ਕਿਸੇ ਵਿਚਾਰਧਾਰਾ ਤੇ ਖੜੀਆਂ ਸੀ। ਜੇ ਕਿਸੇ ਦੀ ਖੱਬੇ ਪੱਖੀ ਵਿਚਾਰਧਾਰਾ ਸੀ, ਕੋਈ ਸਮਾਜਵਾਦੀ ਵਿਚਾਰਧਾਰਾ ਨੂੰ ਅਪਣਾਇਆ ਹੋਇਆ ਸੀ, ਕਿਸੇ ਨਾ ਕਿਸੇ ਪੁਆਇੰਟ ਤੇ ਤਾਂ ਖੜੀਆਂ ਸੀ। ਜਦੋਂ ਤੁਹਾਡੇ ਥਾਟ ਪ੍ਰੋਸੈਸ ਦੇ ਵਿੱਚ ਕਲੈਰਿਟੀ ਨਹੀਂ ਹੈ, ਤੁਸੀਂ ਕੁਝ ਚੀਜ਼ਾਂ ਨੂੰ ਵੇਖ ਕੇ ਉਧਰ ਨੂੰ ਉਛਲ ਜਾਂਦੇ ਹੋ, ਕੁਝ ਚੀਜ਼ਾਂ ਨੂੰ ਵੇਖ ਕੇ ਉਧਰ ਨੂੰ ਉਛਲ ਜਾਂਦੇ ਹੋ। ਸੋ ਜਦੋਂ ਇਹ ਜਿਹੜਾ ਮਨ ਵਾਲਾ ਥਾਲ ਆ ਨਾ, ਜਿੰਨਾ ਚਿਰ ਡੱਗ ਮੰਗਾ ਰਿਹਾ, ਉਹਨਾਂ ਚਿਰ ਕਿਸੇ ਵੀ ਵਾਜਬ ਫੈਸਲੇ ਤੇ ਪਹੁੰਚਣਾ ਔਖਾ ਹੀ ਹੁੰਦਾ। ਮੰਝਧਾਰ ਦੇ ਵਿੱਚ ਔਖਾ ਹੁੰਦਾ ਫੈਸਲੇ ਕਿਸੇ ਤੇ ਵੀ ਪਹੁੰਚਣਾ। ਤੇ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਗੱਲ ਕਰੀਏ ਰਜਿਸਟਰੀਆਂ ਦੀ। ਰਜਿਸਟਰੀਆਂ ਦੇ ਲਈ ਕਹਿੰਦੇ ਐਨਓਸੀ ਖਤਮ ਕਰਨ ਦੇ 3 ਮਹੀਨੇ ਕਿਹੜੇ ਨੇ ਸ਼ਰਮਾ ਜੀ? ਪ੍ਰਵੀਨ ਜੀ, ਰਜਿਸਟਰੀਆਂ ਦੇ ਮਾਮਲੇ ਜਦੋਂ ਐਨਓਸੀ ਖਤਮ ਹੋਈ ਤਾਂ ਕਈਆਂ ਨੂੰ ਫਿਕਰ ਵੀ ਪਿਆ ਤੇ ਕਈਆਂ ਨੂੰ ਸਹੀ ਵੀ ਲੱਗਿਆ। ਖਾਸ ਕਰ ਮੈਂ ਜੇਕਰ ਐਨਆਰਆਈ ਭਰਾਵਾਂ ਦੇ ਹਵਾਲੇ ਨਾਲ ਗੱਲ ਕਰਾਂ ਤਾਂ ਐਨਆਰਆਈ ਭਰਾਵਾਂ ਲਈ ਇਹ ਫਿਕਰ ਸੀਗਾ ਕਿਤੇ ਕਿਹਦੇ ਨਾਲ ਧੋਖਾਧੜੀ ਤਾਂ ਨਹੀਂ ਹੋ ਜੂ, ਸਾਡੀਆਂ ਰਜਿਸਟਰੀਆਂ ਕੋਈ ਇੱਧਰ ਉੱਧਰ ਜ਼ਮੀਨਾਂ ਜਾਇਦਾਦਾਂ ਪਲਾਟਾਂ ਦਾ ਕੋਈ ਗੜਬੜ ਤਾਂ ਨਹੀਂ ਘੁਟਾਲਾ ਹੋ ਜੂ। ਮੈਂ ਦੱਸਦੇ ਹਾਂ ਕਿ ਪਹਿਲਾਂ ਐਨਓਸੀ ਦੀ ਸ਼ਰਤ ਨਹੀਂ ਸੀ, ਮਾਨ ਸਰਕਾਰ ਨੇ ਆ ਕੇ ਸ਼ਰਤ ਲਾਈ ਜੀ ਤੇ ਮਾਨ ਸਰਕਾਰ ਨੇ ਸ਼ਰਤ ਹਟਾਈ, ਮਤਲਬ ਇਹ ਵੀ ਯੂ ਟਰਨ ਹੈ। ਜਦੋਂ ਐਨਓਸੀ ਦੀ ਸ਼ਰਤ ਲਾਈ ਸੀ ਤਾਂ ਬਹੁਤ ਗੋਗਾ ਗਾਇਆ ਸੀ ਕਿ ਪੰਜਾਬ ਦੇ ਵਿੱਚ ਇਹਦੇ ਨਾਲ ਇਮਾਨਦਾਰ ਸਿਸਟਮ ਹੋ ਜਾਣਾ, ਲੀਗਲ ਕਲੋਨੀਆਂ ਹੀ ਹੋਣਗੀਆਂ, ਇਲੀਗਲ ਕਲੋਨੀਆਂ ਦਾ ਕੰਮ ਖਤਮ ਹੋ ਜਾਣਾ, ਲੋਕਾਂ ਨੂੰ ਧੋਖੇ ਧੜੀ ਖਤਮ ਹੋ ਜਾਣੀ। ਇਸ ਲਈ ਦੀ ਲੋੜ ਹੈ ਤਾਂ ਕਿ ਕਿਸੇ ਪਲਾਟ ਦੇ ਉੱਤੇ ਕਿਸੇ ਹੋਰ ਦੇ ਨਾਂ ਨਾ ਚੜੇ ਹੋਣ। ਸਾਰੇ ਵਿਭਾਗਾਂ ਤੋਂ ਐਨਓਸੀ ਦੇ ਕੇ ਜਦੋਂ ਰਜਿਸਟਰੀ ਹੋਊਗੀ ਫਿਰ ਦਿੱਕਤ ਨਾ ਖਤਮ। ਹੁਣ ਵਾਪਸ ਕਿਉਂ ਲਈ ਫਿਰ ਜੀ? ਬਕਾਇਦਾ ਜੁਲਾਈ 2022 ਚ ਭ੍ਰਸ਼ਟਾਚਾਰ ਖਤਮ ਕਰਨ ਦੇ ਨਾਂ ਦੇ ਉੱਤੇ ਇਹ ਐਨਓਸੀ ਲਾਈ ਗਈ ਸੀ। ਹਾਂਜੀ, ਹੁਣ ਮਤਲਬ ਕਿ ਉਸ ਸਮੇਂ ਕਹਿੰਦੇ ਸੀ ਕਿ ਪੰਜਾਬ ਦੇ ਅੰਦਰ ਇਹ ਇਸ ਲਈ ਜ਼ਰੂਰੀ ਹੈ ਕਿ 15,000 ਤੋਂ ਵੱਧ ਇਲੀਗਲ ਕਲੋਨੀਆਂ ਨੇ, ਕਹਿੰਦੇ 15,000 ਤੋਂ ਵੱਧ ਜੀ। ਤੇ ਹੁਣ ਕਹਿੰਦੇ ਕੋਈ ਚੱਕਰ ਨਹੀਂ, ਉੱਥੇ ਮਾਤੜ ਬੰਦਾ, ਗਰੀਬ ਬੰਦਾ ਸਸਤਾ ਪਲਾਟ ਲੈ ਲੈਂਦਾ, ਇਸ ਲਈ ਅਸੀਂ ਉਹਨੂੰ ਤੰਗ ਥੋੜਾ ਕਰਨਾ, ਇਸ ਲਈ ਹੁਣ ਕਰਾਓ ਰਜਿਸਟਰੀਆਂ। ਹੁਣ ਇਹਦੇ 3 ਮਹੀਨੇ ਕੀ ਨੇ ਜੀ? ਪਹਿਲਾ ਮਹੀਨਾ ਤਾਂ ਇਹ ਹੈ ਪ੍ਰਵੀਨ ਜੀ ਕਿ ਇਸ ਦੇ ਨਾਲ ਦੇ ਕੰਮ 'ਚ ਖੜੋਤ ਆ ਗਈ ਸੀ। ਸੂਬੇ ਦੇ ਵੱਡੇ ਛੋਟੇ ਤਹਿਸੀਲਾਂ ਦੇ ਅੰਦਰ ਰਜਿਸਟਰੀਆਂ ਦੀ ਗਿਣਤੀ ਘਟ ਗਈ ਸੀ ਤੇ ਖੇਡ ਸਾਰੀ ਪਾਵਰ ਆਫ ਅਟਾਰਨੀ ਤੇ ਹੋਣ ਲੱਗੀ ਸੀ। ਇਸੇ ਲਈ ਸਰਕਾਰ ਨੇ ਪਾਵਰ ਆਫ ਅਟਾਰਨੀ ਤੇ ਵੀ 2% ਲਾਤਾ ਸੀ ਫਿਰ। ਠੀਕ ਹੈ, ਇਹਨੂੰ ਲੱਗਿਆ ਕਿ ਕਿਉਂਕਿ ਸਰਕਾਰੀ ਖਜ਼ਾਨੇ 'ਚ ਤਾਂ ਕਮਾਈ ਆ ਨਹੀਂ ਰਹੀ ਸੀ, ਵੱਧ ਹੋ ਰਹੀਆਂ ਸੀ। ਤਹਿਸੀਲਦਾਰ ਨੂੰ ਤਾਂ ਪਤਾ ਹੀ ਹੁੰਦਾ ਸੀ ਨਾ, ਨਾਇਬ ਤਹਿਸੀਲਦਾਰ ਨੂੰ, ਕਿ ਤੂੰ ਮਿੱਤਰਾ ਵੇਚ ਰਿਹਾ ਹੈ, ਪਾਵਰ ਆਫ ਅਟਾਰਨੀ ਥੋੜਾ ਦੇ ਰਿਹਾ। ਉੱਥੇ ਇਹ ਪਹਿਲੂ। ਫਿਰ ਦੂਸਰਾ, ਇਹਦੀ ਆੜ ਦੇ ਵਿੱਚ ਜੰਮ ਕੇ 2022 ਤੋਂ ਲੈ ਕੇ ਆ ਫਰਵਰੀ 2024 ਤੱਕ ਕਰਨ ਵਾਲੇ ਰਿਸ਼ਵਤ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਰਿਸ਼ਵਤ ਲੈਣ ਵਾਲਿਆਂ ਨੇ, ਪ੍ਰਾਪਰਟੀ ਡੀਲਰਾਂ ਤੋਂ ਲੈ ਕੇ ਤਹਿਸੀਲਦਾਰਾਂ ਤੱਕ ਨੇ, ਉਹ ਉਸ ਰਿਸ਼ਵਤ ਲੈ ਕੇ ਵੀ, ਮੋਟੀ ਰਿਸ਼ਵਤ ਲੈ ਕੇ ਰਜਿਸਟਰੀਆਂ ਕੀਤੀਆਂ। ਰਜਿਸਟਰੀਆਂ ਤੇ ਬੈਨ ਥੋੜਾ ਸੀ ਜੀ ਜੀ, ਕਾਗਜ਼ ਲੱਭ ਕੇ ਲਿਆਉਣੇ ਸੀ। ਉਹ ਫਿਰ ਸਾਰਾ ਇੱਕ ਗਰੋਹ ਕੰਮ ਕਰਦਾ ਸੀ, ਐਨਓਸੀ ਦਾ ਕਾਗਜ਼ ਪੈਦਾ ਕਰ ਦਿੰਦਾ ਸੀ। ਉਹਦੇ ਨਾਂ ਤੇ ਵੱਡੀ ਕਮਾਈ ਵੀ ਹੋਈ ਜੀ। ਤੇ ਪਰ ਸਰਕਾਰ ਨੂੰ ਲੋਕਾਂ ਦਾ ਰੋਸਾ ਝੱਲਣਾ ਪੈ ਰਿਹਾ ਸੀ। ਲੋਕ ਇਸ ਗੱਲੋਂ ਵੀ ਔਖੇ ਹੋ ਗਏ ਕਿ ਜਿਹੜਾ ਕੰਮ ਅੱਗੇ 20,000 ਚ ਹੁੰਦਾ ਸੀ ਉਹ ਲੱਖ ਚੋਣ ਲੱਗ ਗਿਆ ਜੀ। ਤੇ ਆਮ ਬੰਦਾ ਇਸ ਗੱਲੋਂ ਔਖਾ ਸੀ ਕਿ ਸਾਡੀ ਤਾਂ ਰਜਿਸਟਰੀਆਂ ਵੀ ਨਹੀਂ ਹੋ ਰਹੀਆਂ। ਤੇ ਜਿਹੜਾ ਬੰਦਾ ਪਾਵਰ ਅਟਾਰਨੀ ਤੇ ਲੈ ਵੀ ਲੈਂਦਾ ਸੀ ਉਹ ਵੀ ਘਬਰਾਇਆ ਰਹਿੰਦਾ ਸੀ ਕਿ ਪਤਾ ਨਹੀਂ ਯਾਰ ਕੱਲ ਨੂੰ ਕੋਈ ਪੰਗਾ ਨਾ ਪਾ ਦੇਵੇ ਬੰਦਾ। ਸੋ ਇਹ ਸਾਰੇ ਪਹਿਲੂਆਂ ਦੇ ਹਵਾਲੇ ਨਾਲ ਹੁਣ ਐਨਓਸੀ ਖਤਮ ਕਰਨ ਨਾਲ ਜੀ ਇੱਕ ਤੀਰ ਨਾਲ 3 ਨਿਸ਼ਾਨੇ ਕੀਤੇ ਆ ਸਰਕਾਰ ਨੇ। ਠੀਕ ਹੈ ਜੀ। ਇੱਕ ਤਾਂ ਗੈਰ ਕਾਨੂੰਨੀ ਕਲੋਨੀਆਂ ਜਿਹੜੀਆਂ ਉਸਰੀਆਂ ਸੀ, ਉਹ ਪ੍ਰਾਪਰਟੀ ਡੀਲਰ ਜਿਨ੍ਹਾਂ ਤੋਂ ਕੱਲ ਨੂੰ ਪਾਰਟੀ ਨੂੰ ਫੰਡ ਆ ਸਕਦਾ, ਉਹਨਾਂ ਨੂੰ ਚੰਗੀ ਰਾਹਤ ਦੇਤੀ, ਉਹਨਾਂ ਦੇ ਬਾਰੇ ਨਿਆਰੇ ਹੋ ਗਏ ਕਿ ਠੀਕ ਹੈ। ਦੂਸਰਾ, ਆਮ ਲੋਕਾਂ ਨੂੰ ਲੱਗਿਆ ਕਿ ਲੋ ਵੀ ਹੁਣ ਸਾਡੀ ਲੁੱਟ ਖਸੁੱਟ ਬੰਦ ਹੋ ਜਾਣੀ ਆ, ਰਜਿਸਟਰੀਆਂ ਖੁੱਲ ਗਈਆਂ, ਰਜਿਸਟਰੀਆਂ ਹੋਣ ਲੱਗ ਜਾਣੀਆਂ, ਇਸ ਲਈ ਸਾਡੇ ਲਈ ਰਾਹਤ ਹੈ। ਤੇ ਉਹਨਾਂ ਦੀ ਰਾਹਤ ਦਾ ਮਤਲਬ ਸਰਕਾਰ ਦੇ ਵੋਟ ਬੈਂਕ 'ਚ ਵਾਧੇ ਦਾ ਅੰਦਾਜ਼ਾ ਲਾਇਆ ਜਾ ਰਿਹਾ ਕਿ 2024 ਦੀਆਂ ਚੋਣਾਂ ਤੋਂ ਪਹਿਲਾਂ ਇਸ ਲਈ ਖਤਮ ਕੀਤਾ ਹੈ ਪਹਿਲੂ ਕਿ ਉਹਦੇ ਨਾਲ ਸਰਕਾਰ ਦੇ ਝੋਲੇ 'ਚ ਵੋਟਾਂ ਆਉਣਗੀਆਂ ਕਿ ਲੋਕ ਖੁਸ਼ ਨੇ ਕਿ ਲੈ ਵੀ ਕੰਮ ਠੀਕ ਹੋ ਗਿਆ। ਤੇ ਤੀਜਾ, ਇਹ ਐਨਓਸੀ ਦੀ ਸ਼ਰਤ ਤੋਂ ਬਾਅਦ ਰਜਿਸਟਰੀਆਂ ਘੱਟ ਹੋ ਰਹੀਆਂ ਸੀ, ਪਾਵਰ ਅਟਾਰਨੀਆਂ ਹੋ ਰਹੀਆਂ ਸੀ, ਪਹਿਲਾਂ ਉਹ ਵੀ ਐਂ ਹੋ ਰਹੀਆਂ ਸੀ, ਫਿਰ 2% ਨਾਲ ਹੋਣ ਲੱਗੀਆਂ, ਤਾਂ ਕੁੱਲ ਮਿਲਾ ਕੇ ਖਜ਼ਾਨੇ ਦੀ ਆਮਦਨ ਘਟ ਗਈ ਸੀ ਰਜਿਸਟਰੀਆਂ ਦੇ ਹਵਾਲੇ ਨਾਲ। ਤੇ ਹੁਣ ਰਜਿਸਟਰੀਆਂ ਜਿੱਦਾਂ ਹੀ ਧੜਾਧੜ ਖੁੱਲਣੀਆਂ, ਇੱਕਦਮ ਇਕੱਠੀਆਂ ਰਜਿਸਟਰੀਆਂ ਸ਼ੁਰੂ ਹੋਣੀਆਂ ਤੇ ਉਹਦੇ ਨਾਲ ਆਮਦਨ ਵਧਣੀ ਆ। ਵੱਡੀਆਂ ਤਹਿਸੀਲਾਂ 'ਚ ਇੱਕ ਦਿਨ 'ਚ 100 ਤੋਂ 150 ਰਜਿਸਟਰੀ ਹੁੰਦੀ ਹੈ,
ਮੋਹਾਲੀ, ਲੁਧਿਆਣਾ, ਜਲੰਧਰ, ਪਟਿਆਲਾ ਖੇਤਰ ਹੋਵੇ, ਤੇ ਆ ਛੋਟੇ ਨੇ ਜਿਹੜੇ ਛੋਟੇ ਕਸਬੇ ਸ਼ਹਿਰ ਨੇ, ਉੱਥੇ ਵੀ ਕਹਿੰਦੇ 15 ਤੋਂ ਲੈ ਕੇ 50 ਤੱਕ ਰਜਿਸਟਰੀਆਂ ਹੋ ਜਾਂਦੀਆਂ ਜੀ। ਸੋ ਪਰ ਇਹ ਸਾਰਿਆਂ 'ਚ ਰੁਕਾਵਟ ਆ ਗਈ ਸੀ, ਖੜੋਤ ਆ ਗਈ ਸੀ। ਸੋ ਇਸ ਲਈ ਇੱਕ ਤੀਰ ਨਾਲ ਤਿੰਨ ਨਿਸ਼ਾਨੇ ਨੇ, ਕਲੋਨੀ ਵਾਲੇ ਵੀ ਖੁਸ਼, ਲੋਕ ਵੀ ਖੁਸ਼ ਹੈ, ਤੇ ਸਰਕਾਰ ਦੇ ਖਜ਼ਾਨੇ 'ਚ ਵੀ ਆਮਦਨ ਦਾ ਰਾਹ ਖੁੱਲ ਗਿਆ, ਤੇ ਇਹਦੇ ਨਾਲ ਸਰਕਾਰ 2024 ਦੀਆਂ ਲੋਕ ਸਭਾ ਚੋਣਾਂ ਦੇ ਹਵਾਲੇ ਨਾਲ ਵੋਟਾਂ ਦੀ ਵੀ ਆਸ ਲਾਈ ਬੈਠੀ ਹੈ। ਜੀ, ਤੇ ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ। ਉਗਰਾਹਾਂ ਜਥੇਬੰਦੀ ਦੀ ਕਹਿੰਦੇ ਹੁਣ ਉਗਰਾਹਾਂ ਜਥੇਬੰਦੀ ਵਾਲਿਆਂ ਨੇ ਪੰਜਾਬ ਸਰਕਾਰ ਖਿਲਾਫ ਪੱਕੇ ਮੋਰਚੇ ਦਾ ਅੰਦੋਲਨ ਖੋਲ ਦਿੱਤਾ। ਬਿਲਕੁਲ ਜੀ, ਭਾਰਤੀ ਕਿਸਾਨ ਯੂਨੀਅਨ ਅਗਰਾਹਾਂ, ਏਕਤਾ ਅਗਰਾਹਾਂ ਨੇ ਕਹਿੰਦੇ ਜੀ ਕਿ ਪੰਜਾਬ ਦੇ 18 ਜ਼ਿਲ੍ਹਿਆਂ ਦੇ ਵਿੱਚ ਡੀਸੀ ਦਫ਼ਤਰਾਂ ਮੂਹਰੇ ਪੱਕਾ ਮੋਰਚਾ ਲਾ ਲਿਆ। 5 ਦਿਨ ਦਾ ਟਾਈਮ ਦਿੱਤਾ ਪ੍ਰਵੀਨ ਜੀ, ਤੇ 6 ਤਰੀਕ, 7 ਤਰੀਕ, 8 ਤਰੀਕ, 9 ਤਰੀਕ, 10 ਤਰੀਕ। ਸੋ 10 ਤਰੀਕ ਨੂੰ ਕਹਿੰਦੇ ਜੀ ਜੇ ਸਰਕਾਰ ਨੇ 10 ਤਰੀਕ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜੀ, ਫਿਰ ਅਸੀਂ 10 ਤਰੀਕ ਨੂੰ ਚੰਡੀਗੜ੍ਹ ਆ ਕੇ ਪੱਕਾ ਮੋਰਚਾ ਲਾ ਦਿਆਂਗੇ। ਠੀਕ ਹੈ ਜੀ। ਸੋ ਅੱਜ ਦੀ ਤਰੀਕ 'ਚ ਜੇਕਰ ਆਪਾਂ ਗੱਲ ਕਰੀਏ, ਸੰਗਰੂਰ, ਬਰਨਾਲਾ, ਮੋਗਾ, ਮੁਕਤਸਰ, ਗੁਰਦਾਸਪੁਰ ਤੇ ਹੋਰ ਵੱਖ-ਵੱਖ ਜ਼ਿਲ੍ਹਿਆਂ 'ਚ 18 ਜ਼ਿਲ੍ਹਿਆਂ ਦੇ ਡੀਸੀ ਦਫ਼ਤਰਾਂ ਮੂਹਰੇ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾਂ ਦੇ ਨੁਮਾਇੰਦੇ ਤੇ ਉਹਨਾਂ ਨਾਲ ਕਿਸਾਨ ਵੱਡੀ ਗਿਣਤੀ 'ਚ, ਜਿਸ 'ਚ ਬੀਬੀਆਂ ਵੀ ਸ਼ਾਮਲ ਨੇ, ਵੱਡੀ ਗਿਣਤੀ 'ਚ ਆ ਕੇ ਬੈਠਣੀਆਂ ਸ਼ੁਰੂ ਹੋ ਗਈਆਂ ਨੇ। ਸੋ ਸਾਰੇ ਡੀਸੀ ਦਫ਼ਤਰਾਂ ਤੋਂ ਖਬਰਾਂ ਆਉਣ ਲੱਗੀਆਂ ਨੇ, ਤੇ ਉਹਨਾਂ ਨੇ ਆਪਣੀਆਂ ਮੰਗਾਂ ਦਾ ਪੈਮਾਨਾ ਮੂਹਰੇ ਰੱਖ ਦਿੱਤਾ ਕਿ ਉਹ ਕਹਿੰਦੇ ਜੀ ਸਭ ਤੋਂ ਅਹਿਮ ਗੱਲ ਤਾਂ ਇਹ ਹੈ ਕਿ ਅਸੀਂ ਪੰਜਾਬ ਦੀ ਆਪਣੀ ਖੇਤੀ ਨੀਤੀ ਦੀ ਮੰਗ ਕਰਦੇ ਹਾਂ। ਠੀਕ ਹੈ। ਕਿ ਜਦੋਂ ਖੇਤੀ ਸੂਬਾ ਪ੍ਰਧਾਨ ਵਿਸ਼ਾ ਹੈ, ਸੂਬਾਈ ਵਿਸ਼ਾ ਹੈ, ਫਿਰ ਉਹਦੇ ਵਿੱਚ ਅਜੇ ਤੱਕ ਸਾਡੇ ਕੋਲ ਆਪਣੀ ਖੇਤੀ ਨੀਤੀ ਕਿਉਂ ਨਹੀਂ ਹੈ? ਤੇ ਇਸ ਖੇਤੀ ਨੀਤੀ ਦੇ ਸੰਬੰਧ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਬਕਾਇਦਾ ਵੱਖੋ ਜਥੇਬੰਦੀਆਂ ਦੇ ਹਵਾਲੇ ਨਾਲ ਸਾਤੋਂ ਵੀ ਸੁਝਾਅ ਮੰਗੇ ਸੀ, ਤੇ ਸੁਝਾਅ ਦਿੱਤਿਆਂ ਨੂੰ ਮਹੀਨੇ ਬੀਤ ਗਏ, ਉਹਦੇ ਪਰ ਅੱਗੇ ਅਜੇ ਪੂਣੀ ਵੀ ਨਹੀਂ ਕੱਤੀ। ਜੇ ਕੁਝ ਕਰਨਾ ਹੀ ਨਹੀਂ ਗਾ ਫਿਰ ਕਹਿੰਦੇ ਸੁਝਾਅ ਲੈਣ ਦਾ ਕੀ ਫਾਇਦਾ। ਇਸ ਲਈ ਉਹ ਕਹਿੰਦੇ ਕਿ ਸਾਡੀ ਪਹਿਲੀ ਮੰਗ ਹੈ ਕਿ ਪੰਜਾਬ ਦੀ ਆਪਣੀ ਖੇਤੀ ਨੀਤੀ ਹੋਵੇ। ਦੂਜੀ ਸਾਡੀ ਮੰਗ ਹੈ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰੇ ਪੰਜਾਬ। ਤੀਸਰੀ ਕਹਿੰਦੇ ਕਿ ਜਿਹੜੇ ਵਿਸ਼ਵ ਬੈਂਕ ਜਾਂ ਕਾਰਪੋਰੇਟ ਘਰਾਣੇ ਨੇ ਉਹਨਾਂ ਤੋਂ ਮੁਕਤ ਕਰਾਇਆ ਜਾਵੇ ਖੇਤੀ ਨੂੰ। ਠੀਕ ਹੈ ਜੀ। ਉਹਨਾਂ ਨੂੰ ਦੂਰ ਰੱਖਿਆ ਜਾਵੇ ਖੇਤੀ ਖੇਤਰ ਤੋਂ। ਇਸੇ ਤਰ੍ਹਾਂ ਜ਼ਮੀਨਾਂ ਦੀ ਕੁਰਕੀ ਤੇ ਕਬਜ਼ੇ ਦੇ ਵਾਰੰਟ ਨੇ ਜਿਹੜੇ ਉਹ ਰੱਦ ਕੀਤੇ ਜਾਣ ਤੇ ਬੰਦ ਕੀਤੇ ਜਾਣ। ਇਸੇ ਤਰ੍ਹਾਂ ਉਹ ਕਹਿੰਦੇ ਕਿ ਬੇਜ਼ਮੀਨੇ ਜਿਹੜੇ ਕਿਸਾਨ ਤੇ ਮਜ਼ਦੂਰ ਨੇ ਉਹਨਾਂ ਨੂੰ ਜ਼ਮੀਨਾਂ ਦੇ ਟੋਟੇ ਅਲਾਟ ਕੀਤੇ ਜਾਣ ਪੱਕੇ। ਫਿਰ ਖੇਤੀ ਦੇ ਲਈ ਜਿਹੜਾ ਕਰਜ਼ਾ ਹੈ ਉਹ ਵਿਆਜ ਮੁਕਤ ਹੋਵੇ, ਉਹਦਾ ਵਿਆਜ ਨਹੀਂ ਹੋਣਾ ਚਾਹੀਦਾ। ਤੇ ਇਸੇ ਤਰ੍ਹਾਂ ਕਹਿੰਦੇ ਕਿਸਾਨਾਂ ਮਜ਼ਦੂਰਾਂ ਨੂੰ ਜਿਹੜਾ ਹੁਣ ਤੱਕ ਕਰਜ਼ਾ ਚੁੱਕਿਆ ਹੋਇਆ ਉਹ ਸਾਰੇ ਦੇ ਉੱਪਰ ਪੱਕੀ ਲੀਕ ਵੱਜਣੀ ਚਾਹੀਦੀ ਹੈ। ਇਸੇ ਤਰ੍ਹਾਂ ਕਹਿੰਦੇ ਕਿ ਜਦੋਂ ਔਲੇ ਪੈਂਦੇ ਨੇ, ਅੱਗ ਲੱਗਦੀ ਹੈ ਜਾਂ ਸੋਕਾ ਪੈਂਦਾ, ਉਹਦੇ ਨਾਲ ਜਿਹੜਾ ਨੁਕਸਾਨ ਹੁੰਦਾ ਉਹਦੀ ਤੁਰੰਤ ਅਦਾਇਗੀ ਤੈਅ ਹੋਵੇ ਕਿ ਹਾਂ ਭਾਈ 15 ਦਿਨਾਂ 'ਚ, 20 ਦਿਨਾਂ 'ਚ, 25 ਦਿਨਾਂ 'ਚ ਕੋਈ ਸਮਾਂ ਦਾ ਮਿਤੀ ਹੋਵੇ ਕਿ ਅਦਾਇਗੀ ਹੋਊਗੀ, ਉਹ ਤੈਅ ਕੀਤੀ ਜਾਵੇ ਜੀ। ਇਸੇ ਤਰ੍ਹਾਂ ਕਹਿੰਦੇ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਜਿਹੜੀਆਂ ਧੱਕੇ ਨਾਲ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਨੇ ਉਹਦੇ ਤੇ ਰੋਕ ਲਾਉਣ ਦੇ ਲਈ ਪੰਜਾਬ ਸਰਕਾਰ ਫੈਸਲਾ ਲਵੇ। ਕਿਉਂ ਨਹੀਂ ਅਸੀਂ ਹੁਣ ਦਿਆਂਗੇ ਕੇਂਦਰ ਦੇ ਪ੍ਰੋਜੈਕਟਾਂ ਦੇ ਹਵਾਲੇ ਨਾਲ। ਫਿਰ ਕਿਸਾਨਾਂ ਮਜ਼ਦੂਰਾਂ ਨੂੰ 10,000 ਰੁਪਈਆ ਘੱਟੋ ਘੱਟ ਪੈਨਸ਼ਨ ਜ਼ਰੂਰ ਲਾਈ ਜਾਵੇ। ਸੋ ਇਸ ਹਵਾਲੇ ਨਾਲ ਸਿੱਧੀਆਂ ਲੋਕ ਖੇਤੀ, ਪੰਜਾਬ ਹਿੱਤੀ, ਕਿਸਾਨ ਹਿੱਤੀ ਮੰਗਾਂ ਨੂੰ ਲੈ ਕੇ ਇਹ ਮੋਰਚਾ ਲੱਗਿਆ। ਔਰ ਇੱਕ ਪਾਸੇ ਪੰਜਾਬ ਦੀਆਂ ਡੱਲੇਵਾਲ ਧਿਰ ਤੇ ਪੰਨੂ ਪੰਧੇਰ ਵਾਲੀਆਂ ਦਿੱਲੀ ਜਾਣ ਦੀ ਤਿਆਰੀ 'ਚ ਨੇ 13 ਤਰੀਕ ਨੂੰ। ਉਧਰ ਦੂਸਰੇ ਪਾਸੇ SKM ਤੇ ਰਾਜਾ ਲੋਹੜੀ ਇਕੱਠੇ ਹੋ ਕੇ ਉਹ ਆਪਣੀ ਇੱਕ ਨਵੀਂ ਵਿਉਂਤਬੰਦੀ ਬਣ ਰਹੇ ਨੇ ਕਿ ਆਪਾਂ ਕਿਵੇਂ ਧਰਨੇ 'ਚ ਅੱਗੇ ਵਧਣਾ, ਕਿਹੜੇ ਮੁੱਦਿਆਂ ਤੇ ਅੱਗੇ ਵਧਣਾ, ਪਾਣੀਆਂ ਦਾ ਮਸਲਾ। ਤੇ ਇੱਧਰ ਏਕਤਾ ਅਗਰਾਹਾਂ ਵਾਲਿਆਂ ਨੇ ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਧਰਨੇ ਲਾਉਣੇ ਡੀਸੀ ਦਫ਼ਤਰਾਂ ਮੂਹਰੇ ਸ਼ੁਰੂ ਕਰਤੇ ਤੇ 10 ਤਰੀਕ ਤੱਕ ਦਾ ਸਮਾਂ ਦਿੱਤਾ ਸਰਕਾਰ ਨੂੰ ਪ੍ਰਵੀਨ ਜੀ ਕਿ ਜੇ 10 ਤਰੀਕ ਤੱਕ ਇਹ ਸਾਰੀਆਂ ਮੰਗਾਂ ਨਾ ਮੰਨੀਆਂ ਗਈਆਂ, ਇਹਨਾਂ ਤੇ ਕੋਈ ਫੈਸਲਾ ਸਰਕਾਰ ਨੇ ਨਾ ਕੀਤਾ, ਫਿਰ ਅਸੀਂ ਚੰਡੀਗੜ੍ਹ ਦਾ ਰੁਖ ਕਰਾਂਗੇ ਤੇ ਫਿਰ ਚੰਡੀਗੜ੍ਹ 'ਚ ਪੱਕਾ ਮੋਰਚਾ ਲਾਵਾਂਗੇ। ਸੋ ਇਸ ਲਈ ਪੰਜਾਬ ਸਰਕਾਰ ਦੇ ਲਈ ਹੁਣ ਇਹ ਵੱਡੀ ਦਿੱਕਤ ਹੈ ਕਿ ਅਜੇ ਇੱਕ ਮੋਰਚਾ ਮੁੱਕਦਾ ਨਹੀਂ, ਉਹਨਾਂ ਦੀ ਨਵਾਂ ਮੋਰਚਾ ਸਿਰ ਤੇ ਖੜਾ ਹੁੰਦਾ। ਇਹ ਉਹ ਸਰਕਾਰ ਦੇ ਸਮੇਂ ਹੋ ਰਿਹਾ ਜਿਹੜੀ ਕਹਿੰਦੀ ਸਾਡੇ ਸਮੇਂ ਧਰਨੇ ਮੁਜ਼ਾਹਰੇ ਨਹੀਂ ਹੋਣ। ਬਿਲਕੁਲ। ਤੇ ਸ਼ਰਮਾ ਜੀ ਗੱਲ ਕਰੀਏ ਚੰਡੀਗੜ੍ਹ ਮੇਅਰ ਚੋਣ ਦੀ, ਜਿੱਦਾਂ ਦੀ ਆਪਾਂ ਇਸ ਦੀ ਚਰਚਾ ਕਰਨ ਲੱਗੇ ਹਾਂ, ਤੁਸੀਂ ਇੱਕ ਨਾਂ ਦੇ ਬਾਰੇ ਕਾਫੀ ਕੁਝ ਦੱਸਿਆ, ਅਨਿਲ ਮਸੀਹ ਜਿਹੜਾ ਕਿ ਨੋਮੀਨੇਟਡ MC ਹੈ, ਤੇ ਕਈ ਉਹਦੇ ਚੱਠੇ ਖੋਲ ਕੇ ਰੱਖੇ ਸੀ ਤੁਸੀਂ ਇਸੇ ਪ੍ਰੋਗਰਾਮ ਦੇ ਵਿੱਚ। ਪਰ ਇੱਕ ਸਵਾਲ ਦਾ ਜਵਾਬ ਸਾਰੇ ਭਾਲਦੇ ਆ ਤੇ ਲੱਭ ਨਹੀਂ ਰਿਹਾ, ਪਰ ਕਿ ਅਨਿਲ ਮਸੀਹ ਨੂੰ ਜਿਹੜਾ ਚੋਣ ਅਧਿਕਾਰੀ ਬਣਾਇਆ ਗਿਆ ਸੀ ਉਹ ਕਿਉਂ ਬਣਾਇਆ ਗਿਆ ਸੀ? ਪ੍ਰਵੀਨ ਜੀ, ਜਦੋਂ ਚੰਡੀਗੜ੍ਹ ਦੇ ਵਿੱਚ ਨਗਰ ਨਿਗਮ ਹੋਂਦ ਚਾਹੁੰਦਾ ਹੈ ਤਾਂ ਇਹ ਪੰਜਾਬ ਵਾਲੇ ਐਕਟ ਦੇ ਹਵਾਲੇ ਨਾਲ ਇਹ ਕੰਮ ਕਰਦਾ ਹੈ। ਠੀਕ ਹੈ। ਉਸੇ ਐਕਟ ਪੰਜਾਬ ਮਿਊਨਿਸਪਲ ਐਕਟ 1976 ਐਕਸਟੈਂਡ ਐਂਡ ਇੰਪਲੀਮੈਂਟ ਟੂ ਚੰਡੀਗੜ੍ਹ ਰੈਗੂਲੇਸ਼ਨ 1994 ਸੋ ਉਹਦੇ ਤਹਿਤ ਇਹ ਕੰਮ ਕਰਦਾ ਸੈਕਸ਼ਨ 38 'ਚ, ਹੈ ਨਾ ਜੀ।
ਪਰ 1994 ਤੋਂ ਬਾਅਦ ਇੱਥੇ ਮੇਅਰ ਦੀ ਚੋਣ ਸ਼ੁਰੂ ਹੁੰਦੀ ਆ। ਇਸ ਲਈ ਉਹ ਤੋਂ ਪਹਿਲਾਂ ਉਹ ਕਿਸ ਤਰ੍ਹਾਂ ਕੰਮ ਕਰਦਾ ਸੀ, ਇਹ ਇੱਕ ਲੰਬੀ ਕਹਾਣੀ। 1976 ਚ ਚੰਡੀਗੜ੍ਹ ਹੋਂਦ ਚ ਆਉਂਦਾ ਤੇ ਇੱਥੇ ਐਕਟ ਪੰਜਾਬ ਵਾਲਾ ਹੀ ਸੀਗਾ। ਪਰ ਜਦੋਂ 1994 ਤੋਂ ਇੱਥੇ ਮੇਅਰ ਦੀ ਚੋਣ ਸ਼ੁਰੂ ਹੁੰਦੀ ਹੈ ਜੀ, ਤਾਂ ਉਸ ਦੇ ਨਾਲ ਹੀ ਨੋਮੀਨੇਟਡ ਐਮਸੀਆਂ ਦਾ ਪ੍ਰਕਿਰਿਆ ਵੀ ਸ਼ੁਰੂ ਹੁੰਦੀ ਹੈ। ਠੀਕ ਹੈ। ਇੱਕ ਤਾਂ ਵਾਰਡ ਚੋਂ ਐਮਸੀ ਜਿੱਤ ਕੇ ਆਉਣਗੇ, ਇੱਕ ਨੋਮੀਨੇਟਡ ਐਮਸੀ ਹੋਣਗੇ। 1996 ਤੋਂ ਲੈ ਕੇ ਆ 2024 ਵਾਲੀ ਚੋਣ ਤੱਕ ਨੋਮੀਨੇਟਡ ਐਮਸੀ ਨੂੰ ਹੀ ਚੋਣ ਅਧਿਕਾਰੀ ਬਣਾਇਆ ਜਾਂਦਾ ਰਿਹਾ। ਇਸੇ ਲਈ ਅਨਿਲ ਮਸੀਹ ਨੋਮੀਨੇਟਡ ਐਮਸੀ ਹੋਣ ਦੇ ਨਾਤੇ ਚੋਣ ਅਧਿਕਾਰੀ ਬਣੇ। ਪਰ ਇਹਦੇ ਵਿੱਚ ਇੱਕ ਲੋਚਾ ਹੈ। ਠੀਕ ਹੈ ਜੀ। ਉਹ ਇਹ ਹੈ ਕਿ ਜਿਹੜਾ ਐਕਟ ਹੈ ਸਾਡਾ, ਇਹਨੂੰ ਨਗਰ ਨਿਗਮ ਦੀ ਚੋਣ ਨੂੰ ਲੈ ਕੇ ਸੰਵਿਧਾਨ ਹੈ, ਉਹ ਇਸ ਮਸਲੇ ਤੇ ਚੁੱਪ ਹੈ। ਉਹ ਚ ਕਿਤੇ ਵੀ ਇਹ ਗੱਲ ਦਰਜ ਨਹੀਂ ਕਿ ਨੋਮੀਨੇਟਡ ਐਮਸੀ ਹੀ ਚੋਣ ਅਧਿਕਾਰੀ ਬਣੇਗਾ। 96 ਤੋਂ ਪਿਰਤ ਪੈ ਗਈ, ਪ੍ਰਕਿਰਿਆ ਚੱਲੀ ਆਉਂਦੀ ਰਹੀ। ਪਰ ਮੈਂ ਜਦੋਂ ਪਿੱਛੇ ਝਾਤ ਮਾਰਦਾ ਤਾਂ ਪਿਛਲੇ ਭਾਜਪਾ ਦੇ ਕਾਰਜਕਾਲ ਤੱਕ, ਉਸ ਸਮੇਂ ਤੋਂ ਪਹਿਲਾਂ ਤੱਕ ਵੀ ਨੋਮੀਨੇਟਡ ਐਮਸੀ ਕਿਸੇ ਪਾਰਟੀ ਨਾਲ ਸੰਬੰਧਿਤ ਨਹੀਂ ਰਹੇ। ਠੀਕ ਹੈ ਜੀ। ਡਾਇਰੈਕਟ ਪਾਰਟੀ ਨਾਲ, ਚਾਹੇ ਇੱਥੇ ਕਿਸੇ ਦਾ ਵੀ ਰਾਜ ਰਿਹਾ ਹੋਵੇ, ਕਿਸੇ ਦਾ ਮੇਅਰ ਬਣਦਾ ਰਿਹਾ ਹੋਵੇ, ਨੋਮੀਨੇਟਡ ਜਿੰਨੇ ਵੀ ਐਮਸੀ ਆਉਂਦੇ ਰਹੇ ਉਹ ਕਿਸੇ ਨਾ ਕਿਸੇ ਵਿਸ਼ੇ ਦੇ, ਕਿਸੇ ਨਾ ਕਿਸੇ ਖਿੱਤੇ ਦੇ, ਕਿਸੇ ਨਾ ਕਿਸੇ ਕਾਰਜ ਦੇ ਮਾਹਰ ਵਿਅਕਤੀ ਹੁੰਦੇ ਸੀ। ਦੇ ਖੇਤਰ ਦੇ ਹੋਣ, ਚਾਹੇ ਉਹ ਆਰਥਿਕ ਦੇ ਖੇਤਰ ਦੇ ਹੋਣ, ਚਾਹੇ ਇੰਜੀਨੀਅਰਿੰਗ ਦੇ ਖੇਤਰ ਦੇ ਹੋਣ, ਉਹਨਾਂ ਨੂੰ ਚਾਹੇ ਉਹ ਡਾਕਟਰੀ ਖੇਤੇ ਦੇ ਹੋਣ, ਤਾਂ ਕਿ ਉਹਨਾਂ ਦੇ ਸੁਝਾਅ ਅਨੁਸਾਰ ਚੰਡੀਗੜ੍ਹ ਦੀਆਂ ਯੋਜਨਾਵਾਂ ਬਣ ਸਕਣ। ਇਸ ਹਵਾਲੇ ਨਾਲ ਫਿਰ ਇਹਨਾਂ ਦੇ ਕੀ ਹੈ ਕਿ ਇਹ ਵਿਅਕਤੀ ਜਦੋਂ ਨੋਮੀਨੇਟਡ ਹੁੰਦੇ ਸੀ ਤਾਂ ਇਹਨਾਂ ਦੀਆਂ ਵੋਟਾਂ ਵੀ ਪੈਂਦੀਆਂ ਸੀ। ਇਸ ਨੂੰ ਲੈ ਕੇ ਚੁਣੌਤੀ ਦਿੱਤੀ ਗਈ। ਸੋ 18 ਅਕਤੂਬਰ 2022 ਨੂੰ ਨੋਮੀਨੇਟਡ ਕੌਂਸਲਾਂ ਦੀ ਜਿਹੜੀ ਨੋਟੀਫਿਕੇਸ਼ਨ ਸੀ ਉਹ ਇਸ ਵਾਲੇ ਨਾਲ ਹੋਈ ਕਿ ਇਹ ਜੀ ਭਾਜਪਾ ਸੈੱਲ ਦਾ ਬੰਦਾ ਹੈ। ਇਹ ਪਹਿਲੀ ਵਾਰ ਹੋਇਆ ਏਦਾਂ। ਭਾਜਪਾ ਨੇ ਆਪਣੇ ਬੰਦਿਆਂ ਨੂੰ ਨੋਮੀਨੇਟ ਕਰਨਾ ਸ਼ੁਰੂ ਕਰ ਲਿਆ। ਠੀਕ ਹੈ ਜੀ। ਭਾਜਪਾ ਨੇ 18 ਅਕਤੂਬਰ 2022 ਨੂੰ 9 ਬੰਦੇ ਨੋਮੀਨੇਟਡ ਕੀਤੇ। ਇਹਨਾਂ ਚ ਇੱਕ ਨੂੰ ਛੱਡ ਕੇ, ਇੱਕ ਵਿਅਕਤੀ ਸੀਗਾ ਡਾਕਟਰ ਰਮਣੀਕ ਸਿੰਘ ਬੇਦੀ। ਠੀਕ ਹੈ ਜੀ। ਡਾਕਟਰ ਰਮਣੀਕ ਸਿੰਘ ਬੇਦੀ ਉਹ ਇਕੱਲੇ ਸੀਗੇ ਜਿਹੜੇ ਸਿਹਤ ਖੇਤਰ ਦੇ ਮਾਹਰ ਸੀ। ਸਾਰੇ ਦੇ ਸਾਰੇ ਭਾਜਪਾ ਨਾਲ ਜੁੜੇ ਹੋਏ ਸੀ। ਜਦੋਂ ਭਾਜਪਾ ਵਾਲੇ ਹੋਣਗੇ ਤਾਂ ਫਿਰ ਉਹੀ ਕਰਾਉਣਗੇ ਜੀ। ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਅਨਿਲ ਮਸੀਹ ਦਾ ਨਾਂ ਭਾਜਪਾ ਦੇ ਮੇਅਰ ਨੇ ਪੇਸ਼ ਕੀਤਾ, ਸਾਹਿਬ ਨੇ ਪ੍ਰਵਾਨ ਕਰ ਲਿਆ। ਤੇ ਇਹ ਚੋਣ ਪ੍ਰਕਿਰਿਆ ਚ ਹਮੇਸ਼ਾ ਵੀ ਨੋਮੀਨੇਟਡ ਐਮਸੀ ਕਰਾ ਵੀ ਰਿਹਾ, ਤੁਸੀਂ ਭਾਜਪਾ ਵਾਲਾ ਲਾ ਵੀ ਲਿਆ। ਤੇ ਜਦੋਂ ਕਿਸੇ ਵੀ ਵੋਟ ਤੇ ਸਵਾਲ ਖੜਾ ਕਰਦਾ ਹੈ ਕਿ ਵੋਟ ਸਹੀ ਨਹੀਂ ਹੈ, ਮੈਨੂੰ ਇਹਦੇ ਪਰ ਸ਼ੱਕ ਹੈ, ਤਾਂ ਉਹ ਰੱਦ ਹੋਏਗੀ ਜਾਂ ਨਹੀਂ ਹੋਏਗੀ ਡੀਸੀ ਡਿਸਾਈਡ ਕਰਦਾ ਸੀ। ਦਿਖਾਉਣੀ ਪੈਂਦੀ ਸੀ। ਇਸ ਵਾਰ ਡੀਸੀ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਹੀ ਸਦਨ ਤੋਂ ਬਾਹਰ ਆ ਗਿਆ, ਅੰਦਰ ਜਾਣ ਨਹੀਂ ਦਿੱਤਾ। ਇਹ ਆਪਣੇ ਆਪ ਚ ਨਵਾਂ ਪਹਿਲੂ ਉੱਭਰ ਕੇ ਆਇਆ ਕਿ ਜਿਹੜੇ ਨੋਮੀਨੇਟਡ ਕਾਉਂਸਲਰ ਨੇ ਉਹ ਬੇਸ਼ੱਕ ਬਣਦੇ ਰਹੇ ਨੇ, ਪਰ ਇਹ ਸੰਵਿਧਾਨ ਚ ਮੱਦ ਕਿਤੇ ਸ਼ਾਮਲ ਨਹੀਂ ਹੈ। ਆਪ ਇਹ ਤੈਅ ਕਰ ਲਈ ਤੇ ਆਪ ਇਹ ਪ੍ਰਕਿਰਿਆ ਸ਼ੁਰੂ ਕਰ ਲਈ। ਤੇ ਫਿਰ ਨੋਮੀਨੇਟਡ ਐਮਸੀ ਜਿਸ ਮਕਸਦ ਨਾਲ ਲਏ ਜਾਂਦੇ ਸੀ ਉਹ ਮਕਸਦ ਵੀ ਕਿਤੇ ਲਾਂਭੇ ਹੋ ਗਿਆ। ਬੇਸ਼ੱਕ ਪਹਿਲਾਂ ਉਹ ਇੱਕ ਵਾਰ ਵੋਟ ਪਾਉਣ ਦਾ ਵੀ ਅਧਿਕਾਰ ਸੀ, ਫਿਰ ਅਦਾਲਤ ਚ ਇਹਨੂੰ ਚੁਣੌਤੀ ਦਿੱਤੀ ਕਿ ਚੁਣੇ ਨੁਮਾਇੰਦਿਆਂ ਦੀ ਵੋਟ ਰੱਖੋ, ਇਹਨਾਂ ਦੀ ਵੋਟ ਨਾ ਰੱਖੋ, ਇਹਨਾਂ ਦੇ ਸੁਝਾਅ ਤੱਕ ਇਹਨਾਂ ਨੂੰ ਰੱਖੋ। ਫਿਰ ਉਹਨਾਂ ਦੀ ਵੋਟ ਤਾਂ ਬੰਦ ਹੋ ਗਈ, ਪਰ ਆ ਭੂਮਿਕਾ ਹੁਣ ਸਾਹਮਣੇ ਆ ਗਈ। ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਜਦੋਂ ਭਾਜਪਾ ਦੇ ਐਮਸੀ ਮਹੇਸ਼ਿੰਦਰ ਸਿੰਘ ਨੂੰ ਪ੍ਰੈਜ਼ਾਈਡਿੰਗ ਅਫਸਰ ਬਣਾਇਆ ਗਿਆ ਸੀਗਾ, ਉਸ ਸਮੇਂ ਉਹ ਸਿੱਧੇ ਐਮਸੀ ਸੀ, ਕਿਉਂਕਿ ਨੋਮੀਨੇਟਡ ਐਮਸੀਆਂ ਦੇ ਉੱਤੇ ਮਸਲਾ ਚੱਲ ਰਿਹਾ ਸੀ। ਉਹਨੂੰ ਇਹ ਬਣਾਤਾ ਤੇ ਉਹਨੇ ਇੱਕ ਵੋਟ ਰੱਦ ਕਰਕੇ ਹੀ ਭਾਜਪਾ ਦਾ ਜਿਤਾਤਾ ਸੀ। ਬਰਾਬਰ ਸੀ ਦੋਵਾਂ ਦੇ 14 ਤਦ ਵੀ ਭਾਜਪਾ ਦਾ ਜਿੱਤ ਗਿਆ ਸੀ ਤੇ ਐਕਟੀ 8 ਰੱਦ ਹੋ ਗਏ। ਸੋ ਕੱਲ ਸੈਕਟਰ 17 ਦੇ ਵਿੱਚ ਫਿਰ ਆਮ ਆਦਮੀ ਪਾਰਟੀ ਨੇ ਇਕੱਠੇ ਹੋ ਕੇ ਵੱਡੀ ਸਕਰੀਨ ਲਾ ਕੇ ਜੀ ਉਹਦੇ ਪਰ ਸਾਰਾ ਕੁਝ ਦਿਖਾਇਆ ਕਿ ਦੇਖ ਲਓ ਜੀ ਅਨਿਲ ਮਸੀਹ ਕੀ ਕਰ ਰਿਹਾ। ਸੋ ਇਸ ਲਈ ਅਨਿਲ ਮਸੀਹ ਜੀ ਭਾਜਪਾ ਦੇ ਕੋਟੇ ਚੋਂ ਆਏ, ਕਿਵੇਂ ਬਣੇ, ਉਹ ਸਾਰੀ ਇੱਕ ਲੰਬੀ ਕਹਾਣੀ ਹੈ ਕਿ ਉਹ ਇਹ ਇੱਥੋਂ ਅੰਦਾਜ਼ਾ ਲਾ ਲਓ ਕਿ ਚੋਣਾਂ ਤੋਂ ਪਹਿਲਾਂ ਮਸੀਹ 2 ਵਾਰ ਦਿੱਲੀ ਗਏ ਨੇ ਭਾਜਪਾ ਦੇ ਲੀਡਰਾਂ ਨਾਲ। ਠੀਕ ਹੈ। ਤੇ ਦਿੱਲੀ ਗਏ 2 ਵਾਰ, ਦਿੱਲੀ ਜਾ ਕੇ ਭਾਜਪਾ ਦੇ ਜਿਹੜੇ ਰਾਸ਼ਟਰੀ ਸਕੱਤਰ ਨੇ, ਮਹਾ ਸਕੱਤਰ ਨੇ ਇਹਨਾਂ ਦੇ, ਵਿਨੋਦ ਤਾਵੜੇ ਨਾਲ ਮੀਟਿੰਗਾਂ ਕੀਤੀਆਂ ਨੇ। 25 ਜਨਵਰੀ ਨੂੰ ਚੰਡੀਗੜ੍ਹ 'ਚ ਜਦੋਂ ਤਾਵੜੇ ਸਾਰੇ ਐਮਸੀਆਂ ਨਾਲ ਮੀਟਿੰਗ ਕਰ ਰਿਹਾ ਸੀ, ਉਹਨਾਂ ਐਮਸੀਆਂ ਦੇ ਵਿੱਚ ਇਹਨੂੰ ਵੀ ਬਿਠਾ ਲਿਆ ਗਿਆ ਸੀ।
ਜੀ ਜੀ, ਅੱਛਾ, ਨਾਲੇ ਚੋਣ ਅਧਿਕਾਰੀ ਨਾਲੇ ਐਮਸੀਆਂ ਚ। 25 ਜਨਵਰੀ ਨੂੰ ਇਹ ਮਿਲ ਰਿਹਾ ਉਹਨਾਂ ਨੂੰ, ਤੇ 29 ਜਨਵਰੀ ਨੂੰ ਪੰਚਕੂਲਾ ਦੇ ਵਿੱਚ PW ਗੈਸਟ ਹਾਊਸ ਦੇ ਵਿੱਚ ਮੀਟਿੰਗ 'ਚ ਵੀ ਮਸੀਹ ਮੌਜੂਦ ਸੀਗਾ। ਸੋ ਇਸ ਲਈ ਸਿੱਧਾ ਬੰਦਾ ਜਿਹੜਾ ਭਾਜਪਾ ਨਾਲ ਕੰਮ ਕਰ ਰਿਹਾ ਉਸ ਨੂੰ ਲਾਉਣਾ ਆਪਣੇ ਆਪ ਚੋਣ ਪ੍ਰਕਿਰਿਆ ਸਵਾਲ ਸੀ। ਸੋ ਹੁਣ ਮਾਮਲਾ ਮੇਅਰ ਦੀ ਚੋਣ ਨੂੰ ਲੈ ਕੇ ਤਾਂ ਚੱਲੇ ਰਿਹਾ ਸੀ। ਪ੍ਰਵੀਨ ਜੀ, ਸੀਨੀਅਰ ਡਿਪਟੀ ਮੇਅਰ ਔਰ ਡਿਪਟੀ ਮੇਅਰ ਨੂੰ ਲੈ ਕੇ ਵੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਹੋ ਗਈ ਜੀ। ਸੋ ਇਸ ਲਈ ਇਹ ਹੁਣ ਤਿੰਨੇ ਚੋਣਾਂ ਰੱਦ ਕਰਾਉਣ ਦੀ ਕਵਾਇਦ 'ਚ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ, ਤੇ ਜੇ ਉਹਨਾਂ ਨੂੰ ਇਹਦੇ ਵਿੱਚ ਮਤਲਬ ਉਹਨਾਂ ਦੇ ਹੱਕ 'ਚ ਫੈਸਲਾ ਆਉਂਦਾ ਤਾਂ ਉਸ ਦਾ ਚੋਣ ਨਵੇਂ ਸਿਰੇ ਤੋਂ ਹੋਵੇ। ਤੇ ਜਿਸ ਤਰ੍ਹਾਂ ਸੁਪਰੀਮ ਕੋਰਟ ਨੇ ਕਿਹਾ ਕਿ ਨਿਲ ਮਸੀਹ ਤੇ FIR ਵੀ ਹੋ ਸਕਦੀ ਹੈ। ਹੁਣ ਦੇਖਦੇ ਹਾਂ ਕਿ ਨਿਲ ਮਸੀਹ, ਉਹ ਪਵਨ ਬਾਂਸਲ ਕੱਲ ਕਹਿ ਰਹੇ ਸੀਗੇ ਮਸੀਹਾ ਤਾਂ ਬਣਿਆ ਸੀ, ਪਰ ਹੁਣ ਬਲੀ ਦਾ ਬੱਕਰਾ ਵੀ ਇਹੀ ਬਣੂਗਾ। ਜੀ ਬਿਲਕੁਲ। ਤੇ ਜਾਂਦਿਆਂ ਦੀ ਗੱਲ ਕਰੀਏ ਈਡੀ ਦੀ, ਕਹਿੰਦੇ ਈਡੀ ਨੇ ਕੇਜਰੀਵਾਲ ਦੇ ਟਿਕਾਣਿਆਂ ਨੇੜਲਿਆਂ ਦੇ 12 ਟਿਕਾਣਿਆਂ ਤੇ ਛਾਪੇਮਾਰੀ ਕੀਤੀ ਹੈ ਜੀ। ਪ੍ਰਵੀਨ ਜੀ, ਸ਼ਰਾਬ ਘੁਟਾਲਾ ਦਿੱਲੀ ਦਾ ਇੱਕ ਵੱਡਾ ਮੁੱਦਾ, ਤੇ ਉਸ ਘੁਟਾਲੇ ਦੀਆਂ ਪਰਤਾਂ ਦੇਸ਼ ਵੀ ਚਾਹੁੰਦਾ ਕਿ ਖੁੱਲਣ, ਪਰ ਹੁਣ ਜਿਹੜਾ ਤਰੀਕਾ ਅਪਣਾਇਆ ਈਡੀ ਨੇ, ਮਤਲਬ ਲਗਾਤਾਰ ਤੇ ਲਗਾਤਾਰ, ਉਹਦੇ ਵਿੱਚੋਂ ਸਪਸ਼ਟ ਹੋ ਰਿਹਾ ਕਿ ਇਹ ਬਦਲਾਖੋਰੀ ਦੀ ਰਾਜਨੀਤੀ ਤਾਂ ਹੈਗੀ ਹੈ। ਚਾਹੇ ਉਹ ਕਿਸੇ ਵੀ ਧਿਰ ਦੇ ਹਵਾਲੇ ਨਾਲ ਹੋਵੇ, ਲਾਲੂ ਤੋਂ ਲੈ ਕੇ ਨਤੀਸ਼ ਤੱਕ, ਹੈ ਨਾ, ਤੇ ਉਧਰ ਪਾਰਟੀਆਂ ਦੇ ਹਵਾਲੇ ਨਾਲ ਕਿ ਚਾਚੇ ਦੀ ਬਜਾਏ ਭਤੀਜੇ ਦੀ ਪਾਰਟੀ ਅਸਲੀ ਹੈ, ਉਹਨੂੰ ਵੀ ਤੋੜ ਲਓ, ਉਧਰ ਜਿਹੜੀ ਮਹਾਰਾਸ਼ਟਰ ਵਾਲੀ ਸ਼ਿਵ ਸੈਨਾ ਉਹਨੂੰ ਵੀ ਤੋੜ ਲਓ। ਸੋ ਸਾਰਾ ਕੁਝ ਉਹ ਵਰਤਾਰੇ ਦੇ ਵਿੱਚ ਹੁਣ ਇੱਧਰ ਕੇਜਰੀਵਾਲ ਦੇ ਉੱਤੇ ਨਿਸ਼ਾਨਾ ਕੀ ਇਸ ਲਈ ਹੈ ਕਿ ਉਹ ਭਾਜਪਾ ਦੇ ਲਈ ਹੁਣ ਦਿੱਕਤ ਬਣ ਰਿਹਾ ਹੈ। ਬਕਾਇਦਾ ਤੁਸੀਂ ਇਹ ਦੇਖੋ ਕਿ ਸ਼ਰਾਬ ਨੀਤੀ, ਫਿਰ ਜਲ ਜਿਹੜਾ ਬੋਰਡ ਹੈ ਇਹਨਾਂ ਦਾ ਉਹਦਾ ਹਵਾਲਾ ਹੈ, ਫਿਰ ਜ਼ਮੀਨ ਘੁਟਾਲਾ ਕਹਿੰਦੇ ਜੀ, ਫਿਰ ਕਹਿੰਦੇ ਜੀ ਕਿ ਇਹ ਦਵਾਈਆਂ ਵਾਲਾ ਘੁਟਾਲਾ ਹੈਗਾ, ਫਿਰ ਕਹਿੰਦੇ ਜੀ ਕਿ ਇਹ ਜਿਹੜੀਆਂ ਟੈਸਟ ਹੋਏ ਨੇ ਉੱਥੇ ਮਹੱਲਾ ਕਲੀਨਿਕਾਂ 'ਚ ਉਹਨਾਂ ਦਾ ਘੁਟਾਲਾ ਹੈਗਾ, ਸ਼ਰਾਬ ਘੁਟਾਲਾ ਤਾਂ ਹੈਗਾ ਹੀ ਹੈਗਾ। ਸੋ ਇਸ ਲਈ ਅਚਾਨਕ ਸਾਰੇ ਘੁਟਾਲੇ ਇਕੱਠੇ ਕਿਉਂ ਯਾਦ ਆਏ? ਤਾਂ ਕੇਜਰੀਵਾਲ ਦੀ ਲੰਮੇ ਸਮੇਂ ਤੋਂ ਚੱਲੀ ਜਾਂਦੀ ਹੈ। ਪਹਿਲਾਂ ਈਡੀ ਸੁੱਤੀ ਸੀ, ਅੱਜੇ ਇੰਨੀ ਤੇਜ਼ੀ ਨਾਲ ਕਿਵੇਂ ਜਾਗ ਗਈ? ਸੋ ਹੁਣ ਈਡੀ ਵੱਲੋਂ ਕੇਜਰੀਵਾਲ ਦਾ ਨਿੱਜੀ ਸੈਕਟਰੀ, ਉਹਦਾ ਪਰਸਨਲ ਨਿੱਜੀ ਸੈਕਟਰੀ, ਇਹਨਾਂ ਦੇ ਰਾਜ ਸਭਾ ਮੈਂਬਰ ਗੁਪਤਾ ਤੇ ਹੋਰ ਨਾ ਨੇੜਲਿਆਂ ਦੇ ਉੱਤੇ 10 ਤੋਂ 12 ਟਿਕਾਣਿਆਂ ਤੇ ਈਡੀ ਨੇ ਛਾਪੇਮਾਰੀ ਕੀਤੀ ਆ ਜੀ। CBI ਪਹਿਲਾਂ ਇੱਕ ਵਾਰ ਕੇਜਰੀਵਾਲ ਤੋਂ ਪੁੱਛਗਿੱਛ ਕਰ ਚੁੱਕੀ ਆ, ਸੰਮਣ ਮਿਲਣ ਦੇ ਬਾਵਜੂਦ ਕੇਜਰੀਵਾਲ ਜਾਣ ਨੂੰ ਤਿਆਰ ਨਹੀਂ, ਤੇ ਈਡੀ ਕਹਿੰਦੀ ਜੀ ਇਹ ਹੁਣ ਦਿੱਲੀ ਜਲ ਬੋਰਡ ਦੇ ਵਿੱਚ ਬੇਨੀਮੀਆਂ ਨੇ, ਪਹਿਲਾਂ ਇਹਨਾਂ ਦੇ ਕੁਝ ਬੰਦੇ ਗ੍ਰਿਫਤਾਰ ਨੇ ਉਸੇ ਦੇ, ਅਗਲਿਆਂ ਤੇ ਛਾਪੇਮਾਰੀ ਆ। ਸੋ ਕੜੀ ਤਾਂ ਅਗਲੇ ਜੋੜਦੇ ਨੇ, ਕਹਿੰਦੀ ਜੀ ਇਹ ਸਾਡੇ ਨਾਲ ਧੱਕਾ ਹੋ ਰਿਹਾ ਸ਼ਰੇਆਮ। ਸੋ ਇਹ ਲੱਗ ਵੀ ਰਿਹਾ ਕਿ ਇੱਕੋ ਸਮੇਂ ਤੁਸੀਂ ਸਾਰੇ ਫਰੰਟ ਖੋਲ ਕੇ ਸਿਰਫ ਸਰਕਾਰ ਨੂੰ, ਲੋਕਾਂ ਦੀ ਚੁਣੀ ਸਰਕਾਰ ਨੂੰ ਤੁਸੀਂ ਦਿੱਕਤ 'ਚ ਪਾ ਰਹੇ ਹੋ। ਭਾਈ ਤੁਸੀਂ ਭ੍ਰਿਸ਼ਟਾਚਾਰ ਉਜਾਗਰ ਕਰੋ ਤੇ ਜਿਹੜੇ ਪੀੜਤ ਨੇ ਉਹਨੂੰ ਅੰਦਰ ਕਰੋ, ਪਰ ਆਹ ਤਰੀਕਾ ਇਹ ਕਿਤੇ ਨਾ ਕਿਤੇ ਦਿਖਾਉਂਦਾ ਕਿ ਈਡੀ ਚੋਣਾਂ ਤੋਂ ਪਹਿਲਾਂ ਭਾਜਪਾ ਨੇ। ਸੋ ਇਸ ਪਹਿਲੂ ਨੇ ਸਵਾਲ ਈਡੀ ਤੇ ਵੀ ਖੜਾ ਕੀਤਾ, ਸਵਾਲ ਕੇਂਦਰ ਸਰਕਾਰ ਤੇ ਵੀ ਖੜਾ ਕੀਤਾ, ਤੇ ਇਹਦੇ ਨਾਲ ਜੇਕਰ ਆਮ ਆਦਮੀ ਪਾਰਟੀ ਦੇ ਕੁਝ ਘੁਟਾਲੇ ਹੈਗੇ ਵੀ ਨੇ ਤਾਂ ਵੀ ਲੋਕਾਂ ਦੀ ਨਜ਼ਰ ਤੁਸੀਂ ਉਹਨਾਂ ਨੂੰ ਤਰਸ ਦਾ ਪਾਤਰ ਬਣਾ ਰਹੇ ਹੋ, ਇਸ ਲਈ ਉਹਨਾਂ ਨੂੰ ਵਿਚਾਰਾ ਬਣਾ ਰਹੇ ਹੋ ਜੀ। ਸ਼ਰਮਾ ਦੀ ਜਿਹੜਾ ਜਾਂਚ ਏਜੰਸੀਆਂ ਦੀ ਜਿਹੜੀ ਕਾਰਕਰਦਗੀ ਹੈ ਨਾ, ਉਹਦੀ ਵੀ ਜਾਂਚ ਹੋਣੀ ਚਾਹੀਦੀ ਹੈ। ਜਾਂਚ ਏਜੰਸੀਆਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਤੇ ਦੂਜੀ ਗੱਲ ਇਹ ਹੈ ਕਿ ਤੁਸੀਂ ਚਾਹੇ ਬਿਹਾਰ ਦੀ ਗੱਲ ਕਰ ਲਓ, ਤੇਜਸਵੀ ਯਾਦਵ ਪਰਿਵਾਰ, ਉੱਥੇ ਈਡੀ ਫਿਰਦੀ ਹੈ। ਹਰਿਆਣੇ ਦੇ ਵਿੱਚ ਹੁੱਡੇ ਕੇ ਘਰੇ ਈਡੀ ਫਿਰਦੀ ਹੈ। ਰਾਜਸਥਾਨ ਦੇ ਵਿੱਚ ਗਹਿਲੋਤ ਦੇ ਘਰੇ ਫਿਰਦੀ ਹੈ। ਉਹ ਜਿਹੜੇ ਅਜੀਤ ਪਵਾਰ ਹੋਣੀ ਹੈ, ਪਹਿਲਾਂ ਤਾਂ ਮੋਦੀ ਸਾਹਿਬ ਖੁਦ ਉਹਨਾਂ ਨੂੰ ਕਹਿੰਦੇ ਹੁੰਦੇ ਸੀਗੇ ਕਿ ਦਾਗੀ ਹੈ, ਦਾਗੀ ਹੈ, ਪਰ ਜਦੋਂ ਦੇ ਇੱਧਰ ਆਏ ਨੇ ਸਰਕਾਰ ਨੇ NCP ਤੋੜ ਕੇ, ਉਦੋਂ ਦੇ ਉਹ ਵੀ ਸਹੀ ਹੋ ਗਏ। ਇਹ ਸ਼ਵੇਤੂ ਅਧਿਕਾਰੀ ਵਰਗੇ ਠੀਕ ਹੋ ਗਏ ਪੱਛਮੀ ਬੰਗਾਲ ਦੇ ਵਿੱਚ। ਤੇ ਜੇ ਤੁਸੀਂ ਗੱਲ ਕਰੋ ਆਪ ਜਿਹੜੇ ਲੰਘੇ ਦਿਨੀ ਹੇਮੰਤ ਸੋਰੇਨ ਵਾਲਾ ਮਸਲਾ ਝਾਰਖੰਡ ਦੇ ਵਿੱਚ, ਉਹ ਬੰਦਾ ਸਗੋਂ ਉਹਦੇ ਲੋਕ ਉਹਦੇ ਨਾਲ ਸਹਿਮਤੀ ਕਰਨ ਲੱਗ ਪਏ, ਹਮਦਰਦੀ ਕਰਨ ਲੱਗ ਪਏ ਵੀ ਇਹਦੇ ਨਾਲ ਧੱਕਾ ਹੋਈ ਜਾਂਦਾ। ਸੋ ਸਰਕਾਰ ਡੇਗਣ ਨੂੰ ਫਿਰਦੇ ਸੀ, ਜਿਹੜੀ ਇਹਨਾਂ ਦੀ ਵੋਟ ਬੈਂਕ ਸੀ ਉਹ ਵੀ ਖੁੱਸ ਗਿਆ ਭਾਜਪਾ ਨਾਲੋਂ ਜੀ। ਤੇ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।